ਤੋਤਾ ना ही सोनी तोता 100 ਬੰਦਾ ਹੋਵੇ ਨਾ 100 ਬੰਦਾ ਅੱਗੇ ਖਲੋਤਾ ਤੇ ਆ ਬਾਂਹ ਜਿਹੜੀ ਆ ਇੱਥੇ ਐਂ ਕਰਕੇ ਪੁੱਠੀ ਲਾ ਲੈਣੀ ਹੈ ਆ ਇੱਕ ਹੱਥ ਨਾਲ ਛੋਟੇ ਮਾਰਨੇ ਨੇ ਤੇ ਖਾਣੇ ਨੇ 100 ਬੰਦੇ ਕੋਲੋਂ ਛੋਟਾ ਨਹੀਂ ਉਹ ਖਾਣਾ ਕਿੰਨੇ ਉਹ ਸੋਹਣੀ ਤੋਤੇ ਨੇ ਅੱਛਾ ਬਾਬਾ ਬਹਾਦਰ ਬੰਦਾ ਸੀ ਚੋਖਾ ਬਹਾਦਰ ਬੰਦਾ ਸੀ ਜ਼ਿਲ੍ਹਿਆਂ 'ਚ ਮੰਨਿਆ ਸੀ ਗਤਕਾ ਖੇਲਦਾ ਹੋਣਾ ਪੂਰਾ ਗਤਕਾ ਪੂਰਾ ਉਹ ਲਾਭ ਸਿੰਘ ਵੱਡਾ ਮਾਲਕ ਸੀ ਵਿਸਾ ਸਿੰਘ ਥੁੰਨਾ ਹੋਇਆ ਉਹ ਬੜਾ ਵੱਡਾ ਬਦਮਾਸ਼ ਆਦਮੀ ਸੀ ਅੱਜ ਤਾਂ ਜ਼ਿਲ੍ਹਿਆਂ 'ਚ ਮੰਨਿਆ ਸੀ ਬਦਮਾਸ਼ ਸੀ ਉਹ ਜਦੋਂ ਪਹਿਲਾਂ ਫੌਜੀ ਆਦਮੀ ਸੀ ਫੌਜ ਤੋਂ ਆ ਗਏ तो अपने जो शरीका च होंदियां ना दुश्मनियां हाँ जी वो फिर दुश्मनियां लैने की वजह तो यारा पहलियां दी दुश्मनियां लैनियां अगर तेरे गुजरा तक डाके भी मारने उन्हें बड़े बड़ा कप्तान की गड्डी लैके डाके मारने अच्छा कोई याद नहीं थी ना पोली पैरी और सारे जिनकी हथ घड़ी लगती नहीं वेखी भावें 7 कतल कर आवे जी चुबारा लाभ सिंह कहंदा ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ ਮਸ਼ਹੂਰ ਉਹਦੇ ਮਤਲਬ ਸਤਨਾਮ ਕੇ ਬਾਬੇ ਵੱਜਦੇ ਸਨ ਉਹ ਵੀ ਬੜੇ ਵੱਡੇ ਬਦਮਾਸ਼ ਸਨ ਉਹਦੇ ਸਾਲੇ ਹੀ ਲੱਗਦੇ ਹਨ ਦੂਰੋਂ ਨੇੜਿਓਂ ਅੱਛਾ ਵਿਰਸਾ ਸਿੰਘ ਦੇ ਸਹੀ ਹਾਂ ਉਹ ਬਾਬਾ ਸਤਨਾਮ ਤਾਂ ਉਹ ਜੇ ਉਹਨੇ ਪੁਲਿਸ ਵਾਲੇ ਮਾਰਨਾ ਨਾ ਤੇ ਉਹ ਅਸੀਂ ਤਾਂ ਬਿਸਮਿਲ੍ਲਾ ਪੜ੍ਹਨੇ ਤੇ ਉਹ ਸਤਨਾਮ ਜੇ ਡੰਡਾ ਮਾਰਦਾ ਫਿਰ ਵੀ ਉਮਰ ਕੇ ਨਹੀਂ ਖੁੱਲੇ ਹੀ ਛੱਡ ਗਏ ਤੇ ਉਹ ਗੁਆਂਢੀਆਂ ਨੂੰ ਆ ਗਿਆ ਤਾਲਾ ਮਾਰ ਛੱਡ ਜੇ ਅਸੀਂ ਆ ਗਏ ਤੇ ਆਪਣੀ ਹਰਸ਼ਾ ਲੈ ਲਾਂਗੇ ਨਾ ਆ ਗਏ ਤਾਂ ਤੁਹਾਡੇ ਪਿਓ ਦਾਦੇ ਦੀ ਤੇ ਉਹਨਾਂ ਦਾ ਜਿਹੜਾ ਸਮਾਨ ਰਹਿ ਗਿਆ ਸੀ ਇੱਥੇ ਹਾਂ ਉਹ ਬਾਹਰ ਦੇ ਲੋਕਾਂ ਨੇ ਆ ਕੇ ਲੁੱਟਿਆ ਕਿ ਪਿੰਡ ਦੇ ਲੋਕਾਂ ਨੇ ਲੁੱਟਿਆ ਨਹੀਂ ਪਿੰਡ ਦੇ ਬੜਾ ਲੁੱਟਿਆ ਮੁੜ ਕੁਝ ਉਧਰੋਂ ਮਾਜਰ ਆ ਗਿਆ ਤੇ ਉਹ ਵਿੱਚ ਇੱਥੇ ਮੈਂਬਰ ਬਣ ਗਏ ਇਹਨਾਂ ਫਿਰ ਉਹ ਮਾਲ ਸਟੋਰ 'ਚ ਇਕੱਠਾ ਕੀਤਾ ਇਹ ਜੀ ਪਿੰਡ ਈਸਰਕੇ ਦੀਆਂ ਗਲੀਆਂ ਤੇ ਅਸੀਂ ਲਾਭ ਸਿੰਘ ਦੇ ਘਰ ਵੱਲ ਜਾ ਰਹੇ ਹਾਂ ਹੁਣ ਤੇ ਪਿੰਡ ਦੇ ਵਿੱਚ ਕਾਫੀ ਤਬਦੀਲੀ ਆ ਗਈ ਹੈ ਪੁਰਾਣੇ ਘਰ ਹੋਰ ਵੀ ਹੈ ਨੇ ਪਿੰਡ ਦੇ ਵਿੱਚ ਹਾਂਜੀ ਆ ਜਦੋਂ ਕੁਝ ਮੈਂ ਨਾ ਢਹਿ ਢੂ ਗਏ ਨੇ ਚੋਖੇ ਇਹ ਪੁਰਾਣੇ ਘਰ ਸਨ ਆ ਹਾਲੀ ਹੈ ਕਿਹੜਾ ਇਹ ਗੁਰਦੁਆਰਾ ਹੁੰਦਾ ਇਹ ਗੁਰਦੁਆਰਾ ਸੀ ਹਾਂਜੀ ਅੱਛਾ ਜੀ ਇਹ ਗੁਰਦੁਆਰਾ ਸੀ ਜੀ ਇੱਕ ਚੜ੍ਹਦੀ ਸਾਈਡ ਤੇ ਲੈਂਦੀ ਸਾਈਡ ਸੀ ਹਾਂਜੀ ਅੱਛਾ ਇਹ ਵਾਲਾ ਹਾਂਜੀ ਇਹ ਵਾਲਾ ਅੱਛਾ ਜੀ ਇਹ ਗੁਰਦੁਆਰਾ ਸੀ ਲੇਕਿਨ ਹੁਣ ਇੱਥੇ ਕੋਈ ਰਹਿਸ਼ ਹੋ ਗਈ ਹੈ ਹਾਂਜੀ ਇਹ ਦਰਵਾਜ਼ਾ ਪੁਰਾਣਾ ਹੀ ਹੈ ਨਹੀਂ ਇਹ ਇੱਥੋਂ ਦੀ ਨਿੱਕੇ ਨੇ ਪੁਰਾਣੇ ਦਰਵਾਜ਼ੇ ਤੁਹਾਨੂੰ ਦਿਖਾ ਦਿੰਦੇ ਆ ਅੱਛਾ ਅੱਛਾ ਇਹ ਗੁਰਦੁਆਰਾ ਹੈ ਪੁਰਾਣਾ ਅੱਛਾ ਜੀ ਇਹ ਗੁਰਦੁਆਰਾ ਦੀ ਜਗ੍ਹਾ ਹੈ ਇਹ ਸਾਰੀ ਬਿਲਡਿੰਗ ਗੁਰਦੁਆਰਾ ਜੀ ਹਾਂਜੀ ਪਿੰਡ ਈਸਰਕੇ ਦਾ ਗੁਰਦੁਆਰਾ ਜੀ ਬੜਾ ਜ਼ਬਰਦਸਤ ਬਣਿਆ ਸੀ ਉਸ ਵੇਲੇ ਦਾ ਉਹੀ ਪੁਰਾਣੀਆਂ ਖਿੜਕੀਆਂ ਸ਼ੀਸ਼ੇ ਲੱਗੇ ਨੇ ਜੀ ਇਸ ਟਾਈਮ
ਇਹ ਜੀ ਲਾਭ ਸਿੰਘ ਦਾ ਚੁਬਾਰਾ ਸੀ। ਹੁਣ ਤੇ ਆ ਬਿਲਡਿੰਗ ਬਣ ਗਈ ਹੈ, ਨਾਲ ਮਕਾਨ ਬਣ ਗਏ ਨੇ, ਲੇਕਿਨ ਚੁਬਾਰਾ ਹਾਲੇ ਤੱਕ ਹੈਗਾ। ਇਹ ਚੁਬਾਰਾ ਜੀ ਦੂਰੋਂ ਹੀ ਦਿਖਦਾ ਪਿੰਡ ਦਾ। ਲਾਭ ਸਿੰਘ ਦਾ ਘਰ ਸੀ ਹੈ। ਇਹ ਜੀ ਚੁਬਾਰਾ ਲਾਭ ਸਿੰਘ ਦਾ। ਬਹੁਤ ਖੂਬਸੂਰਤ ਬਣਿਆ ਸੀ ਆਪਣੇ ਦੌਰ 'ਚ। ਇੱਥੇ ਫੈਮਿਲੀ ਰਹਿ ਰਹੀ ਹੈ ਹੁਣ? ਅੱਛਾ, ਬੰਦ ਉਹ ਲਿਖਿਆ ਨਾਂ ਉਹਦਾ ਕਿਹਦਾ ਜੀ? ਉਹ ਭਿੰਦਰ ਸਿੰਘ ਤੇ ਉਹ ਲਿਖਿਆ ਉਹਦਾ। ਅੱਛਾ, ਇਹ ਯਾਰ ਯਾ ਮੁਹੰਮਦ ਆਪ ਲਿਖਾਇਆ? ਇਹ ਆਪ ਲਿਖਿਆ ਸੀ ਬਹੁਤ ਤੀਰਸ਼ ਭੂਸ਼ਣ। ਹਾਂ ਜੀ, ਇਹ ਉਹਦੇ ਹੱਥ ਦੀ ਨਕਸ਼ੂਨਦਾਰੀ ਹੋਈ, ਰੰਗ ਰੂਪ ਉਹਦੇ ਪਰ। ਅੱਛਾ ਜੀ, ਇਹ ਨਾਂ ਲਿਖਿਆ ਹੈ ਜੀ। ਇਹ ਵੀ ਮਕਾਨ ਪੁਰਾਣਾ ਹੀ ਹੈ। ਇਹ ਕੋਈ ਦੁਕਾਨ ਹੋਣੀ ਮੈਨੂੰ ਲੱਗਦਾ। ਨਹੀਂ, ਇਹ ਕੋਠੀ ਹੈ ਪੂਰੀ। ਅੱਛਾ, ਬੈਠਕ ਸੀ ਤੇ ਇਹ ਜਿਹੜਾ ਇਹ ਵੀ ਘਰ ਸੀ। ਪੁਰਾਣਾ ਦਰਵਾਜ਼ਾ ਜੀ, ਬੜਾ ਮਜ਼ਬੂਤ। ਛੱਤਾਂ ਨੇ ਇਹਦੀਆਂ। ਇਹ ਕਿਹਦਾ ਘਰ ਸੀ ਬਾਬਾ ਜੀ, ਪਤਾ ਕੋਈ? ਇਹ ਜੀ ਮਕਾਨ ਜਿਹੜਾ ਨਾ ਇਹ ਵੀ ਸਿੱਖਾਂ ਦਾ ਸੀ, ਇਹ ਦਰਵਾਜ਼ਾ ਸਿੱਖਾਂ ਦਾ ਸੀ। ਅੱਛਾ, ਦਰਵਾਜ਼ਾ ਸਿੱਖਾਂ ਦਾ ਸੀ। ਅੱਛਾ, ਦੀਵਾਰ ਚਗਾਟ ਹੋਈ ਲੱਗੀ ਹੈ। अस्सलाम वालेकुम बाबा जी। वालेकुम सलाम जी। बाबा जी की नाम है अपना? ਮਨਜ਼ੂਰ ਸਾਹਿਬ ਜੀ। ਤੁਹਾਡੇ ਵਾਲਦ ਸਾਹਿਬ ਦਾ? ਸੋਹਣਾ ਤੇ ਦਾਦਾ ਜੀ ਦਾ? ਬਸੰਤੀ। ਸਹੀ ਹੋ ਗਿਆ। ਕਿਹੜੀ ਕੌਮ ਹੈ ਆਪਣੀ? ਮਹਿਰ। ਸਹੀ ਹੋ ਗਿਆ। ਕਿਹੜਾ ਪਿੰਡ ਹੈ ਜਿੱਥੇ ਬੈਠੇ ਹੋ? ਈਸਰ ਕੇ। ਇਹਦਾ ਜ਼ਿਲ੍ਹਾ ਕਿਹੜਾ ਹੈ? ਸ਼ੇਖਪੁਰਾ। ਤਹਿਸੀਲ ਸ਼ਾਹਦਾਰਾ। ਹਾਂਜੀ, ਨਹੀਂ ਸ਼ਾਹਦਾਰਾ ਅਸੀਂ ਸਾਡੀ ਤਹਿਸੀਲ ਸ਼ਾਹਦਾਰਾ। ਜ਼ਿਲ੍ਹੇ ਦੀਆਂ 3 ਤਹਿਸੀਲਾਂ ਹੁੰਦੀਆਂ ਨੇ। ਇਹ ਤਹਿਸੀਲ ਇਹੀ ਆ ਹੁਣ। ਸ਼ੇਖੂਪੁਰਾ ਹੀ। ਹੁਣ ਇਹ ਹੀ ਹੈ। ਅੱਛਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹ ਪਿੰਡ ਦੇ ਨਾਲ ਬੜੇ ਪਿੰਡ ਲੱਗਦੇ ਨੇ, ਝੱਬਰ ਲੱਗਦੇ ਨੇ, ਬੜਾ ਵੱਡਾ ਪਿੰਡ ਹੈ। ਹਾਂਜੀ। ਆ ਫਤਿਹਪੁਰ ਤੇ ਛੋਟਾ ਜਿਹਾ ਹੈ। ਇੱਧਰ ਫਰੂਕਾਬਾਦ ਚੂੜਕਾਣਾ ਉਦੋਂ ਸਦੀਂਦਾ ਸੀ, ਉਹ ਬੜਾ ਵੱਡਾ ਪਿੰਡ। ਅੱਛਾ, ਪਿੰਡ ਸੀ ਉਹ? ਪਿੰਡ ਸੀ। ਮੰਡੀ ਚੂੜਕਾਣਾ। ਦਾਣਾ ਮੰਡੀ ਫਰੂਕਾਬਾਦ ਦੀ ਤੇ ਗੱਡੀ ਦਾ ਸਟੇਸ਼ਨ ਹੈ। ਅੱਛਾ। ਉਹ ਦਾਣਾ ਮੰਡੀ ਪਈ ਸੀ, ਵੈਸੇ ਪਿੰਡ ਉਹ ਸੀ ਆਪਣਾ ਫਰੂਕਾਬਾਦ। ਅੱਛਾ। ਫਰੂਕਾਬਾਦ ਤੇ ਹੁਣ ਬਣਿਆ ਉਹ ਚੂੜਕਾਣਾ ਸੀ। ਮੰਡੀ ਚੂੜਕਾਣਾ। ਅੱਛਾ, ਮੰਡੀ ਉਹਦੇ ਵਿੱਚੋਂ ਨਿਕਾਲ ਆਇਆ ਈਸਰ ਕੇ। ਇਹ ਨਾਨਕੀ ਢੇਰੀ ਦਾ ਆਇਆ ਈਸਰ ਸਿੰਘ। ਸਹੀ। ਨਾਨਕੀ ਢੇਰੀ ਦੇ ਈਸਰ ਕੀ ਇੱਥੋਂ ਦਾ ਸੀ? ਮੰਡੀ ਚੂੜਕਾਣੇ ਦੇ ਨਿਕਾਲ ਆਇਆ। ਇੱਥੇ ਨਾਨਕੀ ਢੇਰੀ ਦਾ ਆਇਆ। ਸੁਣਿਆ ਜਿਵੇਂ ਉਵੇਂ ਦੱਸਦਾ ਤੈਨੂੰ ਮੈਂ। ਅੱਛਾ। ਇੱਥੋਂ ਦਾ ਲੰਬੜਦਾਰ ਕਿਹੜਾ ਸੀ ਪਿੰਡ ਦਾ? ਲਾਭ ਸਿੰਘ ਤੁਹਾਨੂੰ ਦੱਸਿਆ। ਹਾਂਜੀ। ਹਾਂ। ਹੋਰ ਕਿਹੜਾ ਸੀ? ਹੋਰ ਮੂਲਾ ਸਿੰਘ। ਹੋਰ ਨਹੀਂ ਪਤਾ। 2 ਸਨ। ਬਾਕੀ ਲੰਬੜਦਾਰ ਤਾਂ 3 ਸਨ। ਵੱਡਾ ਪਿੰਡ ਸੀ ਤੇ ਅਸੀਂ ਉਦੋਂ ਮਤਲਬ ਮਾਲ ਮਗਰ ਸਾਰਾ ਦਿਨ ਹੁੰਦੇ ਸਾਂ। ਅਸੀਂ ਉਦੋਂ ਪਿੰਡ ਦੀਆਂ ਵਾਕਫੀਆਂ ਘੱਟ ਰੱਖਦੇ ਸਾਂ। ਕਿੰਨੀ ਉਮਰ ਸੀ ਤੁਹਾਡੀ ਉਦੋਂ 47 ਵੇਲੇ?
ਉਦੋਂ ਇਹ 18-20 ਸਾਲ ਹੀ ਸੀ, ਜ਼ਿਆਦਾ ਨਹੀਂ। ਦਾੜੀ ਉਧਰ ਤੇ ਨਾਈਆਂ ਆ ਕੇ ਬੰਨੀ ਹੈ। ਅੱਛਾ, ਉਧਰ ਤੇ ਨਾਈਆਂ ਨੇ ਆ ਕੇ ਮੁੰਨੀ ਹੈ। ਹਾਂ। ਸਹੀ ਹੋ ਗਿਆ। ਇਹ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਸਨ? 2। ਕਿਹੜੀ ਸਾਈਡ ਤੇ? ਇੱਕ ਤੇ ਆ ਵਿਜਲੇ ਸਨ ਨੇ, ਹੂੰ। ਇੱਕ ਉਹ ਪਰ ਜਿੱਥੇ ਮਸਜਿਦ ਹੁਣ ਪਈ ਇਹਨਾਂ ਦੀ ਰਾਜਪੂਤਾਂ ਦੀ। ਅੱਛਾ, ਇਹ 2 ਗੁਰਦੁਆਰੇ ਸਨ। ਉਹ ਗੁਰਦੁਆਰੇ ਹੈਗੇ ਨੇ ਹੁਣ? ਨਹੀਂ, ਖਤਮ ਹੋ ਗਏ ਨੇ? ਇਹਦੇ ਹੀ ਘਰ ਵਸਦੇ ਨੇ ਤੇ ਉਹ ਉੱਥੇ ਮਸਜਿਦ ਪੈ ਗਈ ਹੈ। ਅੱਛਾ, ਨਹੀਂ ਇੱਕ ਨਹੀਂ ਉਹ ਗੁਰਦੁਆਰੇ ਘਰ ਪਾਸੋਂ ਵੀ ਸਹੀ ਸਹੀ ਉੱਥੇ ਵੀ ਘਰ ਵਸਦੇ ਨੇ। ਸਹੀ ਹੋ ਗਿਆ। ਸਕੂਲ ਹੈ ਸੀ ਪਿੰਡ ਦੇ ਵਿੱਚ? ਸਕੂਲ ਉਹ ਵੱਡਾ ਜਿਹੜਾ ਹੁਣ ਚੱਲਦਾ ਉਹ ਇੱਕੋ ਹੀ ਸਕੂਲ ਸੀ। ਅੱਛਾ, ਤੁਸੀਂ ਪੜਨ ਜਾਂਦੇ ਰਹੇ ਹੋ? ਜਾਂਦੇ ਨੇ ਬੱਚੇ। ਤੁਸੀਂ ਜਾਂਦੇ ਰਹੇ ਹੋ ਪੜਨ? ਆਹੋ। ਕਿੰਨਵੀਂ ਤੱਕ ਪੜ੍ਹੇ ਹੋ? ਅਸੀਂ ਹਾਂ। ਉਹ ਨਹੀਂ ਪੜ੍ਹੇ ਆ, ਹਾਂ। ਉਹ ਨਹੀਂ ਪੜ੍ਹੇ। ਅੱਛਾ, 5ਵੀਂ ਦਾ ਸਕੂਲ ਸੀ ਉਹ, ਠੀਕ ਹੋ ਗਿਆ। ਇਹ ਹੁਣ ਹੋਇਆ ਵੱਡਾ 5ਵੀਂ ਦਾ ਸਕੂਲ ਇਸ ਤੋਂ ਇੱਥੇ ਸਭ ਨੂੰ ਜ਼ਿਮੀਂਦਾਰ ਸਿੱਖ ਕਿਹੜਾ ਸੀ ਇਸ ਪਿੰਡ ਦਾ ਮਾਲਕ? ਮਾਲਕ ਸਾਰੇ ਘਰ ਘਰ ਚਾਹੁੰਦੇ ਹਨ ਤੇ ਵੱਡਾ ਮਾਲਕ ਚਬਾਰੇ ਵਾਲਾ ਲਾਭ ਸਿੰਘ ਸੀ। ਲਾਭ ਸਿੰਘ? ਉਹ 14 ਮਰਬੇ ਦਾ ਮਾਲਕ ਸੀ। ਅੱਛਾ। ਬਾਕੀ 2 ਮਰਬੇ ਤੋਂ ਵੱਧ ਕੋਈ ਨਹੀਂ ਸੀ। ਹੋਰ ਕੋਈ ਸਿੱਖਾਂ ਦੇ ਨਾਂ ਚੇਤਾ ਨੇ ਇੱਥੇ ਜਿਹੜੇ ਸਿੱਖ ਰਹਿੰਦੇ ਸਨ? ਹਨ। ਦੱਸੋ। ਉਹ ਲਾਭ ਸਿੰਘ ਵੱਡਾ ਮਾਲਕ ਸੀ। ਹੂੰ। ਵਿਸਾ ਸਿੰਘ ਥੁੰਨਾ ਹੋਇਆ ਹੈ, ਉਹ ਬੜਾ ਵੱਡਾ ਬਦਮਾਸ਼ ਆਦਮੀ ਸੀ। ਅੱਜ ਤਾਂ ਜ਼ਿਲ੍ਹੇ 'ਚ ਮੰਨਿਆ ਆਇਆ ਸੀ। ਬਦਮਾਸ਼ ਸੀ? ਬਦਮਾਸ਼ ਸੀ ਉਹ। ਜਦੋਂ ਪਹਿਲਾਂ ਫੌਜੀ ਆਦਮੀ ਸੀ, ਫੌਜ ਤੋਂ ਆ ਗਏ ਹੂੰ। ਤੋਂ ਫਿਰ ਆਪਣੇ ਜੇ ਸ਼ਰੀਕਾਂ 'ਚ ਹੁੰਦੀਆਂ ਨਾ ਦੁਸ਼ਮਣੀਆਂ, ਹਾਂਜੀ। ਉਹ ਫਿਰ ਦੁਸ਼ਮਣੀਆਂ ਲੈਣ ਦੀ ਵਜ੍ਹਾ ਤੋਂ ਯਾਰਾਂ ਪਹਿਲੀਆਂ ਦੀਆਂ ਦੁਸ਼ਮਣੀਆਂ ਲੈਣੀਆਂ। ਹੂੰ। ਅਗਰ ਤੇਰੇ ਕੁਦਰਤ ਤਾਂ ਕਰ ਡਾਕੇ ਵੀ ਮਾਰਨੇ। ਉਹਨੇ? ਬੜੇ ਵੱਡਾ ਕਪਤਾਨ ਦੀ ਗੱਡੀ ਲੈ ਕੇ ਡਾਕੇ ਮਾਰਨੇ। ਅੱਛਾ। ਕੋਈ ਆਦ ਨਹੀਂ ਸੀ ਨਾ ਪੋਲੀ ਪੈਰੀ। ਹੂੰ। ਉਹਨੇ ਸਾਰੇ ਜ਼ਿੰਦਗੀ 'ਚ ਹੱਥ ਖੜੀ ਲੱਗਦੀ ਨਹੀਂ ਵੇਖੀ, ਭਾਵੇਂ 7 ਕਤਲ ਕਰ ਆਵੇ। ਅੱਛਾ, ਪਿੰਡ ਦੇ ਵਿੱਚ ਵੀ ਮਰਿਆ ਸੀ ਕੋਈ? ਨਹੀਂ, ਪਿੰਡ 'ਚ ਨਹੀਂ ਮਾਰ। ਪਿੰਡ 'ਚ ਉਹਦੀ ਦੁਸ਼ਮਣੀ ਕਿਸੇ ਨਾਲ ਨਹੀਂ ਸੀ। ਪਿੰਡ ਦੇ ਤੇ ਨਹੀਂ ਸੀ ਲੁੱਟਦਾ ਆ ਕੇ ਇੱਥੇ? ਨਾ ਨਾ, ਇਹ ਸਾਰੇ ਕੋਈ ਹੋਰ ਸਿੱਖ ਕਿਹੜੇ ਸਨ? ਇੱਕ ਹੋਰ ਤਾਂ ਸਾਰਾ ਹੋ ਗਿਆ। ਹੋਰ ਸਾਰਾ ਪਿੰਡ ਹੀ ਸੁੱਖਾਂ ਦਾ ਨਹੀਂ ਸੀ। ਨਾਂ ਦੱਸੋ ਨਾ ਜਿਹੜਾ ਮਸ਼ਹੂਰ ਸਨ ਇੱਥੋਂ ਦੇ। ਮਸ਼ਹੂਰ ਉਹਦੇ ਮਤਲਬ ਸਤਨਾਮ ਕੇ ਬਾਬੇ ਵੱਜਦੇ ਸਨ। ਹੂੰ। ਉਹ ਵੀ ਬੜੇ ਵੱਡੇ ਬਦਮਾਸ਼ ਸਨ। ਉਹਦੇ ਸਾਲੇ ਹੀ ਲੱਗਦੇ ਹਨ ਦੂਰੋਂ ਨੇੜਿਓਂ, ਅੱਛਾ। ਵਿਰਸਾ ਸਿੰਘ ਦੇ। ਸਹੀ। ਹਾਂ, ਉਹ ਬਾਬਾ ਸਤਨਾਮ ਤਾਂ ਉਹ ਜੇ ਉਹਨੇ ਪੁਲਿਸ ਵਾਲੇ ਮਾਰਨਾ ਨਾ ਤੇ ਉਹ ਅਸੀਂ ਤਾਂ ਬਿਸਮਿਲ੍ਲਾ ਪੜ੍ਹਨੇ ਤੇ ਉਹ ਸਤਨਾਮ। ਜੇ ਡੰਡਾ ਮਾਰਦਾ ਫਿਰ ਵੀ ਉਮਰ ਕੇ ਕਰਨਾ ਸਤਨਾਮ। ਅੱਛਾ। ਉਹਦਾ ਨਾਂ ਹੀ ਸਤਨਾਮ ਹੀ ਟਿਕ ਗਿਆ ਸੀ। ਸਹੀ ਸਹੀ ਸਹੀ। ਉਹਦਾ ਵੱਡਾ ਪੁੱਤਰ ਸੀ ਰੂੜ ਸਿੰਘ ਅਰੂੜਾ, ਹੂੰ। ਛੋਟਾ ਸੁੰਦਰ ਸਿੰਘ, ਸਹੀ ਉਸ ਤੋਂ ਛੋਟਾ ਮਲੂਕਾ, ਸਹੀ ਹੋ ਗਿਆ। ਉਸ ਤੋਂ ਛੋਟਾ ਦਲੀਪਾ। ਜਿਹੜੇ ਆਪਣੇ ਡੇਰਿਆਂ ਦੇ ਨੇੜੇ ਸਨ ਉਹ ਤਾਂ ਯਾਦ ਨੇ ਨਾ ਨਾਂ। ਤੇ ਜਿਹੜੇ ਤੁਹਾਡੇ ਡੇਰੇ ਦੇ ਨਾਲ ਸੀ ਉਹਨਾਂ ਦੇ ਕੀ ਨਾਂ ਸਨ? ਉਹਨਾਂ ਦੇ ਮਤਲਬ ਉਹ ਵੱਡਾ ਘਰ ਚੌਧਰੀਆਂ ਦਾ ਸਜਿੰਦਾ ਸੀ। ਕਿਹੜਾ? ਉਹ ਉਰਲੇ ਪਾਸੇ ਸੀ ਉਹ ਲਾਭ ਸਿੰਘ ਪਰਾ ਵੱਖਰੀ, ਉਹਦੀ 4 ਮਰਬੇ ਜ਼ਮੀਨ ਸੀ, ਉਹਦੇ ਵਿੱਚ ਡੇਰਾ ਪਾ ਲਿਆ ਸੀ। ਹੂੰ। ਤੇ ਉਹਨਾਂ ਜਿਹੜਾ ਚਾਚਾ ਪਾਪਿਆਂ ਨਾਲ ਸਾਂਝਾ ਡੇਰਾ ਸੀ ਨਾ, ਹੂੰ। ਉਹ ਤੋਂ ਹੀ ਖੂਹ ਦੀ ਵਾਰੀ ਉਦੋਂ ਵੀ ਜਿਉਂਦੇ ਸਨ। ਅੱਛਾ। ਉਹ ਸਭ ਤੋਂ ਵੱਡਾ ਸੀ ਸਰਦਾਰਾ ਸਿੰਘ, ਹੂੰ। ਤੇ ਉਹ ਤੋਂ ਛੋਟਾ ਸੀ ਸ਼ਿੰਗਾਰਾ ਸਿੰਘ, ਹੂੰ। ਉਹ ਤੋਂ ਛੋਟਾ ਸੀ ਤਾਰਾ ਸਿੰਘ। ਸਹੀ। ਤੇ ਜਿਹੜਾ ਕਿ ਸਾਡੀ ਸੰਭਾਲ ਤੋਂ ਪਹਿਲੇ ਮਰ ਗਿਆ ਉਹਦਾ ਨਹੀਂ ਪਤਾ 4 ਭਰਾ ਸਨ। ਅੱਛਾ। ਹਾਂ। ਇਹ ਲਾਭ ਸਿੰਘ ਦੇ ਮੁੰਡੇ ਸਨ? ਨਹੀਂ ਨਹੀਂ, ਹੂੰ। ਇਹ ਬਸ ਹੋਰ ਦੂਜਾ ਘਰ ਸੀ ਨਾ, ਉਹਦੇ ਚਾਚੇ ਬਾਬੇ ਸਨ। ਅੱਛਾ ਅੱਛਾ ਅੱਛਾ। ਉਹਨਾਂ ਦੀ ਵਾਵਾ ਜ਼ਮੀਨ ਸੀ? ਹਾਂ, ਉਹਨਾਂ ਦੀ ਵਾਵਾ ਜ਼ਮੀਨ 2.5-3 ਮਰਬੇ ਜ਼ਮੀਨ ਉਹਨਾਂ ਦੀ ਗਈ ਸੀ। ਅੱਛਾ 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 ਅੱਛਾ। ਸਹੀ ਹੋ ਗਿਆ। ਪਿੰਡ ਦੇ ਵਿੱਚ ਮੇਲਾ ਸ਼ੇਲਾ ਲੱਗਦਾ ਸੀ? ਆਹ ਲੱਗਦਾ ਸੀ, ਕਿਹੜੇ ਬੰਨੇ ਦਰਬਾਰ ਸੀ? ਆਹ ਬੰਨੇ ਲੱਗਦਾ ਸੀ ਆ ਕਬਰਗਸਤਾਨ ਵਿੱਚ। ਅੱਛਾ। ਸਿੱਖ ਵੀ ਜਾਂਦੇ ਸਨ ਮੇਲੇ 'ਚ? ਜਾਂਦੇ ਸਨ। ਦੇਗਾ ਦੁਗਾ ਦਿੰਦੇ ਸਨ ਉਹ? ਨਹੀਂ, ਦੇਗਾ ਤੇ ਘੱਟ ਹੀ ਦਿੰਦੇ ਸਨ ਤੇ ਉਹ ਜਾਂਦੇ ਹੀ ਸਨ। ਕੌੜੀ ਖਾਡਾ ਕੋੜੀਆਂ ਭਜਾਏ ਇਹੋ ਜਿਹੇ ਲੱਛਣ ਹੁੰਦੇ ਸਨ। ਕੋਡੀਆਂ ਦਾ ਕਿਹੜਾ ਸ਼ੌਕੀਨ ਸੀ ਜ਼ਿਆਦਾ ਇੱਥੇ ਸਿੱਖਾਂ ਦਾ? ਕੋਈ ਹੈਗਾ ਸੀ ਪਹਿਲਵਾਨ? ਆਪੋ ਆਪਣੇ ਸੁੰਦਰ ਸਿੰਘ ਸੀ ਪਾੜਕਾ ਵੱਜਦਾ ਸੀ, ਉਹਦਾ ਇੱਥੇ ਡੇਰਾ ਸੀ ਨਾਰਾ ਤੋਂ ਪਾਰ। ਹੂੰ। ਬੜਾ ਡਬਲ ਜਵਾਨ ਹੋਇਆ ਹੈ। 70 ਵਟੀਆਂ ਮਿੱਟੀ ਦਾ ਮਗਰਾ ਚੁੱਕਦਾ ਸੀ। 70 ਵਟੀਆਂ ਮਿੱਟੀ ਉਹਦੀ ਕਿਸੇ ਨਹੀਂ ਚੁੱਕੀ। ਅੱਛਾ। ਹਾਂ। ਉਹ ਕੁਸ਼ਤੀਆਂ ਵੀ ਕਰਦਾ ਸੀ? ਹਾਂ, ਕੁਸ਼ਤੀਆਂ ਵੀ ਕਰਦਾ ਸੀ? ਨਹੀਂ ਕੋਲ ਕੁਸ਼ਤੀ ਨਹੀਂ ਕਰਦਾ, ਸਿਰ ਮਿੱਟੀ ਚੁੱਕਦਾ ਸੀ। ਵਜ਼ਨ ਚੁੱਕਦਾ ਸੀ? ਹਾਂ, ਵਜਨ ਚੁੱਕਦਾ ਸੀ। 70 ਵਟੀਆਂ ਮਿੱਟੀ ਅਸੀਂ ਪਕੱਲੇ ਫੜ ਕੇ ਮਗਰ ਪਿੱਛੇ ਪਾਣੀ। ਅੱਛਾ। ਹਾਂ, 70-200 ਸਾਡਾ ਜਵਾਨ ਸੀ। 200 ਦੀ ਬੱਟੀ ਕਹਿੰਦੇ ਹੂੰ ਹੂੰ ਹੂੰ। ਜਬ ਸਹੀ। ਤੁਹਾਡੇ ਹਾਣੀ ਕਿਹੜੇ ਸਨ ਮੁੰਡੇ ਉਦੋਂ?
ਜਿਹੜੇ ਤੁਹਾਡੇ ਹਾਣੀ ਜਿਨ੍ਹਾਂ ਨਾਲ ਤੁਸੀਂ ਖੇਡਦੇ ਰਹੇ ਹੋ? ਉਹ ਸਾਡੇ ਹਾਣੀ ਤੇ ਉਹਦਾ ਸ਼ਿੰਗਾਰਾ ਸਿੰਘ ਦਾ ਪੁੱਤਰ ਸੀ ਕੇਰ ਸਿੰਘ, ਅੱਛਾ, ਉਹ ਇੱਥੇ ਹੀ ਮਰ ਗਿਆ ਸੀ ਵਿਚਾਰਾ। ਉਹ ਕਿਵੇਂ? ਹਾਂ, ਕੀ ਹੋਇਆ ਸੀ ਉਹਨੂੰ? ਬੁਖਾਰ ਬੂਰੀ ਚੜਦੇ ਸਨ ਉਦੋਂ ਆਮ, ਹੋਰ ਤੇ ਕੋਈ ਨਹੀਂ ਸੀ ਗੱਲ ਹੁੰਦੀ। ਹੋਰ ਕਿਹੜੇ ਸਨ ਤੁਹਾਡੇ ਨਾਲ ਜਿਹੜੇ ਖੇਡਦੇ ਸਨ? ਹੋਰ ਉੱਥੇ ਡੇਰੇ ਦੇ ਆਪਣੇ ਦੇ ਸਨ, ਜੈਲਾ ਟੈਲਾ ਇੱਕ ਬੰਤਾ ਸਿੰਘ ਦੇ ਪੁੱਤਰ ਸਨ। ਅੱਛਾ, ਤੁਹਾਡੇ ਹਾਣੀ ਸਨ? ਆਹੋ, ਤੇ ਉਹ ਜਿਹੜੇ ਸਾਡੇ ਡੇਰੇ ਦੇ ਉੱਤੇ ਖਾਸ ਕਰਕੇ ਦੋ ਹੀ ਘਰ ਸਾਂ। ਇੱਕ ਉਹ ਸਿੱਖਾਂ ਦਾ ਮਾਲ ਕੇ ਵੱਡਾ ਸੀ ਤੇ ਸਾਡੀ ਵਾਹੀ ਤਗੜੀ ਸੀ। ਅਸੀਂ ਉਹ 3 ਮਰਬੇ ਜ਼ਮੀਨ ਤੇ ਅਸੀਂ ਇਕੱਲਾ ਘਰ ਹੀ ਵਾਂਦੇ ਸਾਂ। ਸਹੀ ਸਹੀ ਸਹੀ। ਮੇਰੇ ਦਾਦੇ ਦੇ 6 ਪੁੱਤਰ ਸਨ। ਕਿਹੜੀ ਕਿਹੜੀ ਫਸਲ ਹੁੰਦੀ ਸੀ ਇੱਥੇ? ਹਾਂ, ਕਿਹੜੀ ਕਿਹੜੀ ਫਸਲ ਹੁੰਦੀ ਸੀ ਉਦੋਂ? ਫਸਲ ਉਹ ਤੋਂ ਜ਼ਿਆਦਾਤਰ ਕਣਕ ਹੁੰਦੀ ਸੀ। ਮੂੰਜੀ ਦੀ ਫਸਲ ਬੜੀ ਘੱਟ ਸੀ। ਸਹੀ। ਇੱਕ ਅੱਧੀ ਪੈਲੀ ਖਾਣ ਲਈ ਲਾਣੀ, ਨਾਰੀ ਪਾਣੀ ਹੁੰਦਾ ਸੀ। ਸਬਜ਼ੀਆਂ ਵੀ ਬੀਜਦੇ ਸੀ? ਨਹੀਂ, ਸਬਜ਼ੀ ਵੇਚਣ ਵਾਲੀ ਕੋਈ ਸੀ ਖਾਸ ਬੀਜ ਤੇ ਉਹਨੇ ਕਪਾਹ ਕਮਾ ਤੇ ਚਾਹ ਕੋਈ ਤੁਹਾਡਾ ਖਰਬੂਜਾ ਸੁੱਟ ਛੜਿਆ ਤੇ ਉਹ ਖਾਂਦੇ ਰਹੇ ਪੀਂਦੇ ਰਹੇ। ਵਾਧਾ ਹੋਇਆ ਤੇ ਕਿਸੇ ਵੇਚ ਲਿਆ, ਨਾ ਹੋਇਆ ਤੇ ਨਾ ਵੇਚਿਆ। ਮੱਝਾਂ ਝੋਟੀਆਂ ਰੱਖੀਆਂ ਸੀ ਤੁਸੀਂ? ਮੱਝਾਂ ਬੜੀਆਂ। ਸਿੱਖਾਂ ਨੇ ਮੱਝਾਂ ਰੱਖੀਆਂ ਸੀ, ਗਾਵਾਂ ਰੱਖੀਆਂ ਸੀ? ਗਾਵਾਂ ਵੀ ਮੱਝਾਂ ਵੀ। ਉਹ ਲਾਭ ਸਿੰਘ ਉਹ ਇਹਦਾ ਸਰਦਾਰ ਸੀ, ਉਹਦੀਆਂ ਕਮ ਸੇ ਕਮ 25-30 ਗਾਈਂ ਲਿਆਰੀਆਂ ਰਹਿੰਦੀਆਂ ਸਨ। ਅੱਛਾ। 4 ਮੱਝੀ ਲਿਆਰੀਆਂ ਰਹਿਣੀਆਂ ਹਰ ਵਕਤ। ਦੁੱਧ ਖੁੱਲਾ ਸੀ? ਦੁੱਧ ਖੁੱਲਾ ਸੀ। ਰਾਤ ਨੂੰ ਨਹੀਂ ਚੋਣੀ ਇੱਕ ਲਿਆਰੀ ਵੀ ਪਿੰਡ ਲਿਆਉਣੀ। ਕਾਮਿਆਂ ਨੂੰ ਜਾਂ ਭਰਾਵਾਂ ਦੇ ਕਾਮਿਆਂ ਨੂੰ ਨੌਕਰਾਂ ਨੂੰ ਆਖਣਾ ਇਥੋਂ ਮੇਰੀ ਇੱਕ ਗਾਂ ਚੋ ਕੇ ਤੇ ਪੀ ਛੜਿਆ ਕਰੋ। ਅੱਛਾ। ਜਾਂ ਬੱਚਿਆਂ ਲਈ ਲਿਜਾਣਾ ਤੇ ਲੈ ਜਾਇਆ ਕਰੋ। ਸਵੇਰ ਦਾ ਮਣ ਸਵਾ ਮਣ 1.5 ਮਣ ਪੱਕਾ ਦੁੱਧ ਹੋਵੇ ਉਹ ਚਬਾਰੇ 'ਚ ਆ ਜਾਣਾ ਹੈ। ਸਹੀ। ਉਹ ਸਾਰਾ ਦਿਨ ਨਾਲ ਸ਼ਰਾਬ ਦੀਆਂ ਬੋਤਲਾਂ ਆਉਣੀਆਂ ਨੇ, ਉਹ ਪੀਣੀਆਂ ਖਾਣੀਆਂ ਨੇ ਤੇ ਉਹ ਜੇ ਘਿਓ ਦੀ ਲੋੜ ਪਈ ਹੈ 2 ਸਿਰ ਕਿਲੋ ਮੁੱਲ ਨਹੀਂ ਲਿਆਉਣਾ। ਕਿੱਥੇ ਘਰ ਸੀ ਲਾਭ ਸਿੰਘ ਦਾ? ਆ ਵਿਚਕਾਰ ਪਿੰਡ ਦੇ ਇਹਦੇ ਚਬਾਰਾ ਖਲੋਤਾ ਆ। ਉਹਦਾ ਹੈਗਾ? ਹਾਂ, ਪੱਕਾ ਘਰ ਹੈ? ਆ ਪੱਕਾ ਘਰ। ਵਿਖਾ ਦਿਓਗੇ ਸਾਨੂੰ ਬਾਬਾ ਜੀ? ਦਿਖਾ ਦਾਂਗੇ। ਤੇ ਹੋਰ ਇੱਥੇ ਸਿੱਖਾਂ ਦੇ ਘਰ ਕੱਚੇ ਸਨ ਕਿ ਪੱਕੇ ਸਨ? ਕੋਈ ਚੰਦ ਬੰਦਿਆਂ ਦੇ ਕੱਚੇ ਸਨ ਤੇ ਕਈਆਂ ਦੇ ਪੱਕੇ ਵੀ ਸਨ। ਲੰਬੜਦਾਰਾਂ ਦੇ ਜਿਹੜੇ 3 ਲੰਬੜਦਾਰ ਉਹਨਾਂ ਦੇ ਪੱਕੇ ਘਰ ਸਨ? ਲੰਬੜਦਾਰਾਂ ਦੇ ਘਰ ਵੇਖਿਆ ਉਹ ਬੜਾ ਚੰਗਾ ਪਕਾਰ, ਉਹ ਮਿੱਡੇ ਕਿਆਲਾ। ਹਾਂ, ਮਿੱਟੇ ਗਿਆ ਉਹਨਾਂ ਨੂੰ ਢਾਹ ਟੂਕ ਮੈਂ ਨਾ ਹੋਰ ਆਪ ਤੇ ਬਾਜੂ ਕੇ ਕਰੇ ਨਾ। ਢਾਹ ਟੂਕ ਤੇ ਹੋਰ ਬਣਾ ਲੈ ਨੇ ਹੁਣ। ਹੋਰ 3 ਵਾਰ ਬਣ ਚੁੱਕੇ ਨੇ ਮਕਾਨ, ਨੀਵੇਂ ਹੋ ਗਏ, ਫਿਰ ਉੱਚੇ ਠਾਕ ਕਰ ਲੈ। ਉਹਦਾ ਹੁਣ ਤਾਂ ਮੂਲੇ ਸਿੰਘ ਲੰਬਰ ਦਾ ਘਰ ਉਹ ਜਿੱਥੇ ਸੁਨਿਆਰੇ ਦੀ ਦੁਕਾਨ ਹੈ, ਉਹ ਮੰਦੀ ਵਾਲਾ। ਸਹੀ ਸਹੀ। ਉਹਦਾ ਘਰ ਹੈ ਤੇ ਪਿੱਛੋਂ ਤੇ ਉਹ ਵੀ ਪੱਕਾ। ਅੱਗੋਂ ਬਾਹਰ ਆਪਸ ਵਿੱਚ ਤੁਹਾਡਾ ਕਿਦਾਂ ਦਾ ਸੀ ਰਹਿਣ ਸਹਿਣ ਉਹਨਾਂ ਦੇ ਨਾਲ? ਸਾਡਾ ਉਹਨਾਂ ਨਾਲ ਬੜਾ ਸਲੂਕ ਸੀ। ਉਹਨਾਂ ਦਾ ਇਹ ਆਰਡਰ ਹੁੰਦਾ ਸੀ ਵੀ ਜਿਹੜਾ ਮੇਰਾ ਬਜ਼ਾਰਾ ਹੈ ਨਾ ਸਿੱਖ ਨੇ ਆਖਣਾ, ਉਹ ਕਿਸੇ ਮੇਰੇ ਸ਼ਰੀਕ ਕੋਲੋਂ ਜਾ ਕੇ ਦਾਣੇ ਨਾ ਮੰਗੇ, ਦੁੱਧ ਨਾ ਮੰਗੇ, ਕਿਸੇ ਸ਼ੈ ਦੀ ਲੋੜ ਹੋਵੇ ਮੈਨੂੰ ਦੱਸੇ। ਅੱਛਾ। ਇਹ ਨਾ ਅਗਲੇ ਆਖਣ ਪਰ ਉਹਦਾ ਮਜ਼ਾਰਾ ਸਾਡੇ ਕੋਲ ਆ ਜਾਵੇ। ਸਾਡਾ ਉਹਨਾਂ ਦਾ ਸਲੂਕ ਇਹ ਸੀ। ਤੇ ਵਿਆਹ ਸ਼ਾਦੀਆਂ ਤੇ ਜਾਂਦੇ ਸੀ? ਜਾਂਦੇ ਸਾਂ। ਕਿਹਦਾ ਵਿਆਹ ਵੇਖਿਆ ਤੁਸੀਂ ਉਸ ਵੇਲੇ? ਕਿਹਦਾ? ਕਿਸੇ ਦਾ ਵੀ? ਜਾਂ ਵੇਖੇ ਨੇ। ਕਿੱਥੇ ਜਾਂਦੀਆਂ ਸੀ ਜ਼ਿਆਦਾ? ਜੰਜਾਂ? ਹਾਂ। ਨਹੀਂ, ਅਸੀਂ ਜੰਜਾਂ ਨਾਲ ਤਾਂ ਨਹੀਂ ਗਏ ਤੇ ਇੱਥੇ ਪਿੰਡ ਤੇ ਫਿਰ ਰੋਟੀ ਤੇ ਖਾਈ ਦੀ ਸੀ। ਅਸੀਂ ਆਪ ਉਹਨਾਂ ਦੀ ਰੋਟੀ ਕੀਤੀ ਵੀ ਹੈ। ਤੁਸੀਂ? ਹਾਂ। ਇੱਕ ਦੂਜੇ ਨਾਲ ਖਾਣ ਪੀਣ ਹੈਗਾ ਸੀ? ਆਹੋ, ਰੋਟੀ ਤੋਲ ਵੀ ਹੁੰਦੀ ਸੀ, ਤੋਲ ਕੇ ਰੋਟੀ ਆਪਣੇ ਘਰ ਲੈ ਜਾਣੀ, ਕੋਈ ਸਾਰੀ ਖਾਏ ਕੋਈ ਅੱਧੀ ਖਾਏ। ਅੱਛਾ 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 ਅੱਛਾ। ਤੇ ਈਦ ਨੂੰ ਕੀ ਕਰਦੇ ਸੀ ਤੁਸੀਂ? ਹਾਂ, ਈਦ ਨੂੰ ਕੀ ਹਲਾਲ ਕਰਦੇ ਸੀ? ਗਾਂ, ਬੱਕਰੇ ਛਤਰੇ। ਵੱਡਾ ਡੰਗਰ ਨਹੀਂ ਸਾਨੂੰ ਕਰਨ ਦਿੰਦੇ, ਉਹਨਾਂ ਦਾ ਜ਼ੋਰ ਜ਼ਿਆਦਾ ਸੀ। ਅੱਛਾ ਅੱਛਾ ਅੱਛਾ। ਆ ਨਾਰੋਂ ਪਰਾਂ ਮੁਸਲਮਾਨਾਂ ਦੇ ਪਿੰਡ ਜਿਹੜੇ ਨਾ ਉਹ ਕਰਦੇ ਹਨ ਡੰਗਰ। ਕਿਹੜੇ ਪਿੰਡ? ਆ ਭੱਟੀਆਂ ਦੇ ਪਿੰਡ ਜਿੰਨੇ ਵੀ ਆਏ ਨਾਰਾ ਤੋਂ ਪਰਾਂ। ਭੱਟੀਆਂ ਦਾ ਜ਼ੋਰ ਸੀ ਇੱਥੇ? ਆ ਜ਼ੋਰ ਸੀ ਭੱਟੀਆਂ ਦਾ। ਇਹ ਸਿੱਖ ਵਿਰਕ ਸਨ ਕਿ? ਵਿਰਕ ਸਨ ਹੈ। ਹਾਂ, ਸਹੀ ਹੋ ਗਿਆ। ਹੋਰ ਕੋਈ ਗੱਲ ਚੇਤਾ ਪੁਰਾਣੀ ਆਪਣੇ ਯਾਰਾਂ ਬੇਲੀਆਂ ਦੀ ਜਾਂ ਸਿੱਖਾਂ ਦੀ? ਕੋਈ ਲੜਾਈ ਝਗੜਾ ਹੋਇਆ ਇਹਨਾਂ ਦਾ ਕਦੀ? ਹਾਂ, ਲੜਾਈ ਝਗੜਾ ਹੋਇਆ ਕਦੀ ਮੁਸਲਮਾਨਾਂ ਨਾਲ? ਬੜੀ ਵਾਰ। ਮੁਸਲਮਾਨਾਂ ਨਾਲ ਨਹੀਂ, ਆਪੇ ਚ ਲੜ ਪੈਂਦੇ, ਜਿਵੇਂ ਛਲੀਆਂ ਕੁੱਟਦੇ ਨੇ, ਇਥੋਂ ਇੱਕ ਦੂਜੇ ਦੇ ਸਿਰ ਪਾੜਦੇ ਨੇ, ਲੱਤਾਂ ਭੰਨ ਦੇਣੀਆਂ। ਕਿਹੜੇ ਕਿਹੜੇ ਘਰ ਦੀ ਲੜਾਈ ਹੋਈ ਸੀ ਇੱਥੇ? ਇੱਥੇ ਨਾ ਲਾਭ ਸਿੰਘ ਨਾਲ ਹੋਈ ਸੀ, ਉਹਨਾਂ ਪਾੜਕਿਆਂ ਦੀ ਤੁਹਾਨੂੰ ਜਿਹੜਾ ਦੱਸਦਾ ਵਾ। ਅੱਛਾ। ਉਹ ਮਤਲਬ ਦੋਵੇਂ ਪੱਤੀਆਂ ਸਾਤੋਂ ਪਰਾਂ ਨੇ, ਸਾਡੀ ਆ ਪੱਤੀ ਐਸ ਰੁਕਦੀ ਸੀ ਤੇ ਉਹਨਾਂ ਦੀਆਂ ਉਹ ਦੋਵੇਂ ਪੱਤੀਆਂ ਪਿੰਡ ਦੇ ਪਰਲੇ ਪਾਸੇ ਸਨ। ਉਹਨਾਂ ਦੀ ਆਪੇ ਚ ਕਈ ਵਾਰ ਲੜਾਈਆਂ ਹੋਈਆਂ ਨੇ। ਪਿੰਡ ਦੇ ਖੂਹ ਹੈ ਸਨ ਮਸ਼ਹੂਰ? ਆਹ ਖੂਹ ਮਸ਼ਹੂਰ ਸਨ। ਕਿਹੜੇ ਕਿਹੜੇ ਨਾਂ ਦੇ ਖੂਹ ਸਨ ਪਿੰਡ ਦੇ ਵਿੱਚ ਕਿ ਬਾਹਰ? ਬਾਹਰ ਜਿਹੜੇ ਡੇਰਿਆਂ ਤੇ?
ਬਾਹਰ ਉਹ ਜ਼ਿਆਦਾ ਮਸ਼ਹੂਰ ਤੇ ਉਹਦਾ ਸੀ ਵਿਰਸਾ ਸਿੰਘ ਦਾ। ਕਿਹੜੇ ਸਾਈਡ ਤੇ ਸੀ? ਉਹ ਉਧਰ ਨਾਰਦ ਪਾਰ ਅੱਛਾ ਤੇ ਉਹਦਾ ਲਾਭ ਸਿੰਘ ਚਬਾਰਿਆ, ਉਹਦਾ ਆਹ ਖੂਹ ਸੀ ਪਿੰਡ ਦੀ ਗੁੱਠ ਤੇ ਅੱਛਾ ਨਾਲ ਨੇੜੇ। ਇੱਥੇ ਸਹੀ ਸਹੀ ਸਹੀ। ਤੇ ਉੱਥੇ ਹੋਏ ਨੇ ਬੜੇ ਬਹਾਦਰ ਆਦਮੀ ਹੋਏ ਨੇ, ਉਹਨਾਂ ਦਾ ਖੂਹ ਉਦੋਂ ਪਰਾਂ ਹੈ, ਉਹ ਵੀ ਬੜਾ ਮਸ਼ਹੂਰ ਖੂਹ ਸੀ। ਤੋਤੇ ਤੋਤੇ ਉਹ ਕੌਣ ਸਨ? ਸਿੱਖ ਇੱਥੋਂ ਦੇ ਸਨ? ਅੱਲ ਪਈ ਵੀ ਸੀ ਹੁੰਦੀ ਸੀ, ਅੱਛਾ, ਵਾਈ ਸੰਤ ਵੀਰੇ ਕੀ। ਸਹੀ ਸਹੀ ਸਹੀ। ਹਾਂ ਐਸੇ ਕੀ ਤੋਤਾ ਨਾ ਹੀ ਸੋਹਣੀ ਤੋਤਾ 100 ਬੰਦਾ ਹੋਵੇ ਨਾ, 100 ਬੰਦਾ ਅੱਗੇ ਖਲੋਤਾ ਤੇ ਆਹ ਬਾਂਹ ਜਿਹੜੀ ਹੈ ਇੱਥੇ ਐਂ ਕਰਕੇ ਪੁੱਠੀ ਲਾ ਲੈਣੀ ਹੈ, ਐਸੇ ਇੱਕ ਹੱਥ ਨਾਲ ਛੋਟੇ ਮਾਰਨੇ ਨੇ ਤੇ ਖਾਣੇ ਨੇ। 100 ਬੰਦੇ ਕੋਲ ਛੋਟਾ ਨਹੀਂ ਉਹ ਖਾਣਾ। ਕਿੰਨੇ? ਉਹ ਸੋਹਣੀ ਤੋਤੇ ਨੇ। ਅੱਛਾ ਬਾਬਾ ਬਹਾਦਰ ਬੰਦਾ ਸੀ? ਚੋਖਾ ਬਹਾਦਰ ਬੰਦਾ ਸੀ, ਜ਼ਿਲ੍ਹਿਆਂ 'ਚ ਮੰਨਿਆ ਸੀ। ਗੱਤਕਾ ਖੇਲਦਾ ਹੋਣਾ ਪੂਰਾ? ਗੱਤਕਾ ਪੂਰਾ। ਤੁਸੀਂ ਵੀ ਗੱਤਕਾ ਖੇਲ ਲੈਂਦੇ ਹੋ? ਨਹੀਂ ਹੂੰ। ਅਸੀਂ ਜਤੀਮ ਸਾ ਉਹ ਤਾਂ ਮਾਲ ਮਗਰ ਜੰਗਲ 'ਚ 12 ਮਹੀਨੇ ਗੁਜ਼ਾਰਨੀ ਹੁੰਦੀ ਸੀ। ਨਹੀਂ ਡਾਂਗ ਤੇ ਕੋਲ ਹੀ ਹੁੰਦੀ ਹੈ ਨਾ, ਬੱਚੇ ਖੇਲਦੇ ਹੁੰਦੇ ਨੇ ਆਪਸ 'ਚ ਉਦੋਂ। ਉਹ ਆ ਬੰਨੇ ਤੇ ਆਪੇ ਜੀ ਫਿਰ ਖੇਡ ਖੂਡ ਹੀ ਲਈਦਾ ਸੀ ਤੇ ਕਿ ਤੁਸੀਂ ਖੇਡਾਂ ਕਿਹੜੀਆਂ ਖੇਡਦੇ ਸੀ? ਉਦੋਂ ਖੇਡਾਂ ਮੁਕਤੀ ਹੁੰਦੀਆਂ ਹਨ, ਕੌਡੀਆਂ ਚਾਰਾਂ ਦੀਆਂ ਜਿਹੜੇ ਕੌਡੇ ਹੁੰਦੇ ਹਨ ਉਹ ਕੱਚ ਜਾਏ ਦੇ, ਉਹ ਹੀ ਸਾਰਾ ਦਿਨ ਖੇਡਦੇ ਰਹਿਣਾ। ਉਹ ਗੱਜੀ ਚਾਰਾ ਤੀਲੇ ਭੰਨ ਕੇ ਉਹ ਲੀਕਾਂ ਤੇ ਕੌਡੀ ਥਾਲੀ ਖੇਡਦੇ ਰਹਿਣ ਮੁੰਡਿਆਂ ਨੂੰ। ਉਹ ਮੁਕਤ ਖੇਡਾਂ ਹੁੰਦੀਆਂ ਤਾਂ। ਲੋਕ ਮਚਾਈ ਉਹ ਵਣ ਬੜੇ ਨੀਵੇਂ ਹੁੰਦੇ ਹਨ ਦਰਖਤ, ਉਹ ਕਿਰਨ ਕਹਾਂਗੇ ਉਹਦੇ ਪੈਰ ਨੂੰ ਪੈਰ ਲਾਣਾ ਬੀਟੀ ਹੋ ਗਈ ਜੀ, ਉੱਤੇ ਚੜ ਜਾਣਾ, ਉਸ ਮਗਰ ਭੱਜ ਕੇ ਚੜ ਜਾਣਾ। ਇਸ ਤਰ੍ਹਾਂ ਦੇ ਅੱਛਾ ਲੁਕਣ ਮਿੱਟੀਆਂ ਖੇਲਦੇ ਸੀ? ਹਾਂ ਲੁਕਣ ਮਿੱਟੀ। ਹਾਂ ਉਹ ਵੀ ਖੇਡਦੇ ਦਾ। ਸਹੀ ਸਹੀ ਸਹੀ। ਅੱਛਾ ਜੀ ਬਾਬਾ ਜੀ, ਜਦੋਂ 47 ਦੀ ਵੰਡ ਹੋਈ, ਹਾਂ ਇਹ ਲੋਕ ਕਿੱਦਾਂ ਇੱਥੋਂ ਨਿਕਲੇ ਪਿੰਡੋਂ? ਇੱਥੇ ਸਵੇਰੇ 8 ਪਾਰੀ ਢੋਲ ਵੱਜਦਾ ਸੀ ਸਾਡੇ ਪਿੰਡ, ਉਹ ਵਿਰਸਾ ਸਿੰਘ ਵਜਾਉਂਦਾ ਸੀ। ਜਿਹੜਾ ਸਾਰਾ ਕੁਜਰਾ ਦਾ ਜ਼ਿਲ੍ਹਾ ਹੈ ਨਾ, ਵਜ਼ੀਰਾਬਾਦ ਤੱਕ ਹੈ। ਹਾਂਜੀ। ਇਹ ਕੋਲ ਇੱਥੇ ਸਾਡੇ ਪਿੰਡ ਇਕੱਠਾ ਹੋਇਆ ਸੀ ਕਾਫਲਾ। ਤੁਹਾਡੇ ਪਿੰਡ ਆ ਗਏ ਸੀ? ਸਭ ਉਹਦੀ ਮਸ਼ਹੂਰੀ ਤੇ ਉਹ ਕਾਫਲਾ ਸਾਡਾ ਹਿੰਦੁਸਤਾਨ ਪਹੁੰਚਾਏਗਾ। ਮਸ਼ਹੂਰ ਹਾਂ ਵਿਰਸਾ ਸਿੰਘ। ਵਿਰਸਾ ਸਿੰਘ ਉਹ ਸਾਰੇ 4 ਚੁਫੇਰੇ ਪਿੰਡ ਦੇ ਕਲਰ ਹੀ ਹੁੰਦਾ ਸੀ। ਉਹ ਲੋਕੀ ਵਿਛਾ ਕੇ ਉੱਥੇ ਕੱਪੜੇ ਉੱਥੇ ਲੰਮੇ ਪਾਏ ਹੋਏ, ਕੋਈ ਕੋਠਿਆਂ ਤੇ ਕੋਈ ਘਰਾਂ 'ਚ ਜਿਹਨਾਂ ਦੀ ਰਿਸ਼ਤੇਦਾਰੀ ਸੀ। ਤੁਸੀਂ ਤਾਂ ਵੇਖੇ ਹੋਣੇ ਨੇ? ਹਾਂ ਤੁਸੀਂ ਤਾਂ ਵੇਖੇ ਹੋਣੇ ਨੇ। ਆਹੋ ਸਾਰਾ ਕੋਈ ਵੇਖਿਆ। 9 ਖਰਾਸ ਵਗਦੇ ਹਨ ਦਿਨ ਰਾਤ, ਆਟਾ ਫੇਰ ਨਹੀਂ ਸੀ ਪੂਰਾ ਆਉਂਦਾ, 2 ਮਸ਼ੀਨਾਂ ਸਨ। ਇਹਨਾਂ ਕਾਫਲਾ ਸਾਡੇ ਪਿੰਡ ਇਕੱਠਾ ਹੋਇਆ ਸੀ ਵਿਰਸਾ ਸਿੰਘ ਦੀ ਮਸ਼ਹੂਰੀ ਤੇ। ਪਿੰਡ ਦੇ ਵਿੱਚ ਖਰਾਸ ਹੈਗੇ ਸਨ? ਖਰਾਸ 9 ਇੱਕ ਤੁਹਾਨੂੰ ਦੱਸਣ ਦਿਆਂ ਇੱਥੇ। ਹਾਂ ਪਿੰਡ ਵੱਡਾ ਸੀ। 9 ਖਰਾਸ ਮੁਸਲਮਾਨਾਂ ਦੇ ਸਨ ਕਿ ਸਿੱਖਾਂ ਦੇ ਸਨ ਖਰਾਸ? ਸਿੱਖਾਂ ਹਿੰਦੂਆਂ ਸਰਕਾਰਾਂ ਦੇ। ਅੱਛਾ ਹਿੰਦੂ ਕਿਹੜੇ ਰਹਿੰਦੇ ਸੀ ਇੱਥੇ? ਹਿੰਦੂ ਸਿੱਖਾਂ ਤੋਂ ਇਲਾਵਾ ਦੂਜੀਆਂ ਕੌਮਾਂ ਹਿੰਦੂ ਹੀ ਹੁੰਦੇ ਨੇ, ਨਾਈ ਹੋਏ। ਹਿੰਦੂਆਂ ਦੇ ਨਾਂ ਚੇਤਾ ਨੇ ਕੋਈ? ਹਾਂ ਹਿੰਦੂਆਂ ਦੇ ਨਾਂ ਚੇਤਾ ਨੇ? ਆਹੋ ਕੀ ਨਾਂ ਸੀ ਹਿੰਦੂ ਦਾ? ਹਿੰਦੂਆਂ ਦੇ ਜਿਹਨਾਂ ਦੇ ਖਰਾਸ ਸਨ, ਹਾਂਜੀ। ਜਿਉਣ ਸਿੰਘ, ਕਾਲਾ ਸਿੰਘ, ਉਹ 2 ਭਰਾ ਸਨ, ਉਹਨਾਂ ਦੇ ਖਰਾਸ ਸਨ ਦੋਵਾਂ ਦੇ। ਅੱਛਾ। ਇੱਕ ਬਾਬਾ ਕਸ਼ਾਲੀ। ਤੇ ਉਹ ਨਾਂ ਤੇ ਉਹਨਾਂ ਦੇ ਯਾਦ ਨੇ, ਜਿਹੜੇ ਬੰਦੇ ਉਹ ਹਰੇ ਸਿਰ ਜਿਉਂਦੇ ਸਨ। ਅੱਛਾ ਉਹਨਾਂ ਵਾਸਤੇ ਆਟਾ ਨਹੀਂ ਸੀ ਪੂਰਾ ਹੁੰਦਾ? ਉਹਨਾਂ ਕਾਫਲੇ ਵਾਸਤੇ ਆਟਾ ਨਹੀਂ ਸੀ ਪੂਰਾ ਹੁੰਦਾ। ਇਹਨਾਂ ਆਟਾ ਪੀਸਦਾ ਸੀ ਰਾਤ। ਉਹ 2 ਦਿਨ ਫਿਰ ਸਾਡੇ ਪਿੰਡ ਰਹੇ, ਤੀਸਰੇ ਦਿਨ ਫਿਰ ਗਵਰਨਮੈਂਟ ਦਾ ਆਰਡਰ ਆ ਗਿਆ ਵੀ ਚਲੋ ਫਰੂਕਾਬਾਦ। ਨਹੀਂ ਤੇ ਇਹਨਾਂ ਉੱਤੇ ਹਮਲਾ ਤੇ ਨਹੀਂ ਸੀ ਹੋਇਆ? ਨਾ ਕੋਈ ਹਮਲਾ ਨਹੀਂ ਹੋਇਆ। ਜਦੋਂ ਐਡਾ ਸਿੱਖ ਤੁਸੀਂ ਵੇਖਿਆ, ਆਹੋ ਮੁਸਲਮਾਨ ਘਬਰਾ ਤੇ ਨਹੀਂ ਗਏ ਕਿ ਵੀ ਸਾਨੂੰ ਵੀ ਮਾਰ ਦੇਣਗੇ? ਉਹ ਢੋਲ ਕਾਹਦੇ ਲਈ ਵੱਜਦਾ ਸੀ? ਉਹ ਵਜਾਉਂਦਾ ਸੀ ਇਸ ਵਾਸਤੇ ਪਰ ਮੇਰੇ ਮੁਸਲਮਾਨਾਂ ਨੂੰ ਕਿਸੇ ਉਂਗਲ ਨਹੀਂ ਕਰਨੀ। ਜਿੱਦਾਂ ਦੁੱਖ ਹੈ ਅਸੀਂ ਨਾਲ ਚੱਲਨੇ ਆ, ਘੋੜੀਆਂ ਲੈ ਕੇ ਪਿੱਛਾ ਚੱਲ ਕੇ ਦੁੱਖ ਲਓ। ਆਪਣਾ ਦੁੱਖ ਪਿੱਛਾ ਲਓ। ਮੇਰੇ ਮੁਸਲਮਾਨਾਂ ਨਾਲ ਕਿਸੇ ਉਂਗਲ ਕੀਤੀ ਤੇ ਮੈਂ ਉਂਗਲ ਵੱਢ ਦਿਆਂਗਾ। ਬੜੀ ਵੱਡੀ ਗੱਲ ਕੀਤੀ ਉਹਨੇ। ਹਾਂ ਬੜੀ ਅੱਛੀ ਗੱਲ ਕੀਤੀ। ਹਾਂ ਉਹ ਸਾਡੇ ਨਾਲ ਉਂਗਲ ਨਹੀਂ ਕਰਨ ਦਿੱਤੀ। ਆਹ ਇੱਥੇ ਲੰਮਿਆ ਪਿਆ ਤੇ ਉੱਤੇ ਆਹ ਉੱਤੋਂ ਟੱਪ ਕੇ ਡੇਰਿਆਂ ਨੂੰ ਜਾਂਦੇ ਸਾਂ। ਜਿਹੜੇ ਕੱਪੜੇ ਵਿਛਾ ਕੇ ਪਾਏ ਸਨ ਸਾਡੇ ਵੱਲੋਂ ਸੂਰ ਆ ਕੇ ਵਹਿੰਦੇ ਸਨ। ਤੇ ਉਹ ਵਿਰਸਾ ਸਿੰਘ ਦਾ ਇਹ ਆਰਡਰ ਸੀ ਢੋਲ ਵੱਜਣਾ ਭਈ ਮੇਰੇ ਮੁਸਲਮਾਨਾਂ ਨੂੰ ਬੁਰਾ ਨਹੀਂ ਤੱਕਣਾ। ਉਸਨੇ ਸਾਡੇ ਵੱਲੋਂ ਬੁਰਾ ਤੱਕਣ ਦਿੱਤਾ। ਫਿਰ ਕਿੰਨੇ ਦਿਨਾਂ ਬਾਅਦ ਇੱਥੋਂ ਨਿਕਲਿਆ ਕੈਂਪ? ਇੱਥੋਂ ਤਾਂ ਫਿਰ ਜਿੱਦਣ ਗਵਰਨਮੈਂਟ ਆਰਡਰ ਕੀਤਾ ਫਰੂਕਾਬਾਦ ਚਲਾ ਗਿਆ। ਕਾਹਦੇ ਜੇ ਸਨ ਸਾਰੇ ਲੋਕ ਜਿਹੜੇ ਆਏ ਸਨ ਇਧਰੋਂ? ਪੈਦਲ ਹੀ ਟੁਰਦੇ ਕਿਸੇ ਗੱਡੇ ਜੁੱਤੇ, ਉਦੋਂ ਦੇ ਹਥਿਆਰ ਹੋਰ ਆਏ ਸੀ ਕੋਈ ਨਾ। ਆ ਰੇੜੀਆਂ ਖੋਤੀਆਂ ਤੇ ਜਾਂ ਆਪਣਾ ਗੱਡੇ ਸਨ ਦੇਸੀ ਗੱਡੇ, ਉਹਨਾਂ ਤੇ ਕੋਈ ਸਮਾਨ ਧਰਿਆ, ਪੈਦਲ ਟੁਰਦੇ ਵਿਚਾਰੇ ਮਾਈਆਂ ਭਾਰੇ ਜੁੱਸੇ ਦੀਆਂ ਧੱਕੇ ਖਾਂਦੀਆਂ ਤੇ ਬੁਰੇ ਹਾਲ ਨਾਲ ਹੀ ਆਏ ਸਨ। ਤੇ ਇਹ ਜਿਹੜੇ ਪਿੰਡ ਦੇ ਸਿੱਖ ਸਨ, ਹਾਂ ਇਹ ਵੀ ਉਹਨਾਂ ਨਾਲ ਹੀ ਨਿਕਲੇ ਨੇ ਇੱਥੋਂ? ਆ ਨਾਲ ਹੀ ਨਿਕਲੇ। ਉਹ ਇੱਕੋ ਦਿਨ ਚ ਆਰਡਰ ਆ ਗਿਆ
ਪਰ ਗਵਰਨਮੈਂਟ ਮਿਲਟਰੀ ਆ ਗਈ ਵੀ ਚਲੋ ਸੱਚੇ ਸੌਦੇ ਚੂੜਕਾਣੇ ਚੱਲ ਕੇ ਕੰਪ ਲਾ ਦਿਓ। ਉੱਥੇ ਫਿਰ ਕਈਆਂ ਪਿੰਡਾਂ ਦੇ ਵਿੱਚ ਕੰਪ ਲੱਗਾ ਕੇ ਉੱਥੋਂ ਫਿਰ ਗੱਡੀਆਂ ਚੜ੍ਹਨੀਆਂ ਸ਼ੁਰੂ ਹੋਈਆਂ ਨੇ, ਗੱਡੀ ਤੇ ਲੈਣ 'ਚ ਹੋਈ ਉੱਥੇ। ਇਹ ਜਿਹੜੇ ਪਿੰਡ ਦੇ ਸਨ ਹਾਂ, ਕੀ ਲੈ ਕੇ ਨਿਕਲੇ ਨੇ ਆਪਣਾ ਸਮਾਨ? ਇਹ ਸਮਾਨ ਗੱਡੀਆਂ ਤੇ ਲੈ ਕੇ ਨਿਕਲੇ ਨੇ ਜਿੰਨਾ ਕੁ ਉੱਤੇ ਲੱਦਿਆ ਗਿਆ ਹੈ। ਅੱਛਾ, ਸੋਨਾ ਜ਼ੇਵਰ ਆਪਣਾ ਲੈ ਗਏ ਨੇ, ਪੈਸਾ ਪੂਸਾ ਆਪ ਆਪਣਾ ਲੈ ਗਏ ਤੇ ਇੱਥੋਂ ਪਿੰਡੋਂ ਲੈ ਗਏ ਨੇ, ਅਗਾ ਰਹਿ ਗਿਆ ਸਾਨੂੰ ਨਹੀਂ ਪਤਾ। ਤੇ ਡੰਗਰ ਸ਼ੰਗਰ ਜਿਹੜੇ ਸੀ ਤੁਹਾਨੂੰ ਦੇ ਗਏ? ਡੰਗਰ ਕੁਝ ਨੱਸ ਕੇ ਟੋਰਾ ਕੋਈ ਇੱਥੋਂ ਲਏ ਗਏ ਨੇ ਤੇ ਅੱਗੋਂ ਉੱਥੋਂ ਪਿੰਡਾਂ 'ਚੋਂ ਮੁੜ ਜਿਹੜੇ ਨੇੜੇ ਆ ਪਿੰਡ ਸਨ ਪਰਲਾ ਉੱਧਰ ਵੜ ਵੁੜ ਗਏ ਡੰਗਰ, ਉਹ ਲਟੇਰੇ ਲੈ ਲੂ ਗਏ। ਤੇ ਉਹਨਾਂ ਦੇ ਜਿਹੜੇ ਘਰ ਸਨ ਹਾਂ, ਉਹਨਾਂ ਨੂੰ ਤਾਲੇ ਮਾਰ ਕੇ ਗਏ ਸਨ ਕਿ ਖੁੱਲੇ ਛੱਡ ਗਏ ਸਨ? ਨਹੀਂ ਖੁੱਲੇ ਹੀ ਛੱਡ ਗਏ। ਤੇ ਉਹ ਲੁੱਟਣ ਗੁਆਂਢੀਆਂ ਨੂੰ ਆ ਜਾ ਤਾਲਾ ਮਾਰ ਛੱਡ ਜੇ ਅਸੀਂ ਆ ਗਏ ਤੇ ਆਪਣੀ ਹਰਸ਼ਾ ਲੈ ਲਾਂਗੇ, ਨਾ ਆ ਗਏ ਤੇ ਤਾਂ ਤੁਹਾਡੇ ਪਿਓ ਦਾਦੇ ਦੀ। ਤੇ ਉਹਨਾਂ ਦਾ ਜਿਹੜਾ ਸਮਾਨ ਰਹਿ ਗਿਆ ਸੀ ਇੱਥੇ, ਹਾਂ, ਉਹ ਬਾਹਰ ਦੇ ਲੋਕਾਂ ਨੇ ਆ ਕੇ ਲੁੱਟਿਆ ਕਿ ਪਿੰਡ ਦੇ ਲੋਕਾਂ ਨੇ ਲੁੱਟਿਆ? ਨਹੀਂ ਪਿੰਡ ਦੇ ਬੜਾ ਲੁੱਟਿਆ ਹੈ, ਮੁੜ ਕੁਝ ਉਧਰੋਂ ਮਾਜਰ ਆ ਗਏ ਤੇ ਉਹ ਵਿੱਚ ਇੱਥੇ ਮੈਂਬਰ ਬਣ ਗਏ। ਇਹਨਾਂ ਫਿਰ ਉਹ ਮਾਲ ਸਟੋਰ 'ਚ ਇਕੱਠਾ ਕੀਤਾ। ਨਹੀਂ, ਮਹਾਜਰ ਤੇ ਆਏ ਨੇ ਨਾ ਕੋਈ ਮਹੀਨੇ ਬਾਅਦ। ਨਹੀਂ, ਹਾਂ, ਅਜੇ ਸਿੱਖ ਕੈਂਪ 'ਚ ਸਾਰੇ ਗਏ ਨਹੀਂ ਸਨ ਤੇ ਅੰਮ੍ਰਿਤਸਰ ਦੇ ਬੰਦੇ ਕਾਫੀ ਆ ਗਏ ਸਨ। ਅੱਛਾ, ਮੇਰੇ ਬੰਦੇ ਹੀ ਜਾਨਾਂ ਲੈ ਕੇ ਆ ਗਏ ਸਨ ਆਪਣੇ। ਸਹੀ। ਤੇ ਇਹਨਾਂ ਨੂੰ ਫਿਰ ਘਰ ਇਹਨਾਂ ਵਾਲੇ ਮਿਲੇ, ਸਿੱਖਾਂ ਵਾਲੇ? ਆ ਸਿੱਖਾਂ ਵਾਲੇ ਘਰ ਫਿਰ ਉਹਨਾਂ ਨੂੰ ਮਿਲ ਗਿਆ। ਤੇ ਜਿਹੜਾ ਉਹਨਾਂ ਦਾ ਪੈਸਾ ਧੇਲਾ ਸੀ ਜਾਂ ਕੋਈ ਖਾਣ ਪੀਣ ਦਾ ਮਾਲ ਸੀ, ਕਣਕ ਮੂੰਜੀ, ਉਹ ਸਾਰੀ ਤੁਸੀਂ ਸਾਂਭ ਲਈ ਕਿ ਇਹ ਮਹਾਜਰਾਂ ਨੂੰ ਦਿੱਤੀ ਜੇ? ਨਹੀਂ, ਉਹ ਜਿਹੜੇ ਸਟੋਰ 'ਚ ਮਾਲ ਇਕੱਠਾ ਹੋ ਗਿਆ ਉਹ ਤਾਂ ਬਾਜਰਾ ਨੂੰ ਦਿੱਤਾ। ਅੱਛਾ, ਸਟੋਰ ਬਣਾ ਦਿੱਤਾ ਸੀ? ਹਾਂ, ਆ ਸਟੋਰ ਬਣਾ ਦਿੱਤਾ ਸੀ ਤੇ ਜਿਹੜਾ ਸਾਡੇ ਲੋਕਾਂ ਦੇ ਕਾਬੂ ਆ ਗਿਆ ਸੀ ਖਾ ਗਏ। ਸਹੀ ਹੋ ਗਿਆ। ਹੁਣ ਉਹਨਾਂ ਦੀ ਜ਼ਮੀਨ ਜਿਹੜੀ ਵਿਰਸਾ ਸਿੰਘ ਕੀ, ਹਾਂ, ਉਹ ਕੌਣ ਪਾਉਂਦੇ ਪਏ ਨੇ? ਬਾਜਰ ਉਹ ਜਿੰਨਾ ਜਿਹੜੇ ਉਧਰ ਛੱਡ ਕੇ ਆਏ ਉਹਨਾਂ ਨੂੰ ਪੈ ਗਈ। ਉਹ ਕੱਚੀ ਲਾਟ ਤੇ ਹਰ ਬੰਦੇ ਨੂੰ ਮਿਲੀ ਸੀ ਨਾ, ਹੁਣ ਪੱਕੇ ਦਾ ਸਹੀ ਹੋ ਗਿਆ। ਸਹੀ। ਉਸ ਤੋਂ ਬਾਅਦ ਕਦੀ ਰਾਬਤਾ ਹੋਇਆ ਉਹਨਾਂ ਨਾਲ? ਹਾਂਜੀ, ਕਦੀ ਖਤ ਖੁਤ ਆਇਆ ਕੋਈ? ਨਹੀਂ, ਇੱਕ ਦੋ ਬੰਦੇ ਆਪ ਆਉਂਦੇ ਰਹੇ ਨੇ। ਕਿਹੜਾ ਆਇਆ ਸੀ? ਉਹ ਇੱਕ ਤੇ ਆਇਆ ਮਲੂਕਾ ਸਤਨਾਮ ਦਾ, ਤੁਹਾਨੂੰ ਵੱਡਾ ਬਦਮਾਸ਼ ਦੱਸਣਾ ਵਾ। ਉਹ ਇੱਥੇ ਰਿਹਾ ਚੌਧਰੀ ਰਾਜਾ ਸਾਡੇ ਕੋਲ ਨਾਰੋ ਪਾਰ। ਹਾਂਜੀ, ਇਹਨਾਂ ਦਾ ਲੱਗਦਾ ਵੀ ਸੀ ਇਹ ਵੀ ਸਿੱਖ ਮੁਸਲਮਾਨ ਥੋੜੇ ਚਿਰ ਦੇ ਹੋਏ ਹੋਏ ਸਨ। ਅੱਛਾ। ਤੇ ਉਹ ਇਹਨਾਂ ਕੋਲ ਰਿਹਾ ਮਹੀਨਾ। ਉਹਦਾ ਕੋਈ ਜ਼ਮੀਨ ਦਾ ਰੌਲਾ ਸੀ, ਉਹਨਾਂ ਦੀ 40 ਕਿੱਲੇ ਜ਼ਮੀਨ ਇੱਕ ਡੇਰੇ ਤੇ ਮੁਸ਼ਤਰਕਾ ਸੀ, ਉਹ ਗਈ ਨਹੀਂ ਸੀ। ਤੇ ਉਹ ਇੱਥੇ ਤੇਰੇ ਪਟਵਾਰੀਆਂ ਮਗਰ ਭੱਜੇ ਪੁੱਜੇ ਫਿਰ ਇਹਨੂੰ ਉਹ ਕਿੰਨਾ ਸਟੋਰਾ ਕਢਾ ਕੇ ਸੈਂਟਰ ਚੋਂ ਤੇ ਉਹ ਲੋਕਾਂ ਵੇਚ ਬੂਝ ਲਈ ਵੀ ਸੀ ਤਗੜੇ ਬੰਦਿਆਂ। ਉਹ ਗੱਲ ਬਣੀ ਨਹੀਂ। ਫਿਰ ਇੱਥੇ ਫਿਰ ਆਇਆ ਸੀ ਪਿੰਡ ਮੇਰਾ ਮਹੀਨਾ ਪੂਰਾ ਉੱਥੇ ਡੇਰੇ ਤੋਂ ਤਾਂ ਕਦੇ ਰੋਜ਼ ਪਿੰਡ ਆਉਂਦਾ ਸੀ, ਪੀਰਾਂ ਕੋਲ ਮਿਲਣ ਆਉਂਦਾ ਸੀ। ਕੀ ਦੱਸਦਾ ਸੀ? ਸਹੀ ਹੈ ਉੱਥੇ? ਸਹੀ, ਬਿਲਕੁਲ। ਉਹ ਤਰ੍ਹਾਂ ਸੀ ਪਰ ਭੁੱਖ ਕਿਸੇ ਗੱਲ ਦੀ ਨਹੀਂ, ਸਿਰਫ ਆਪਣਾ ਵਤਨ ਤੇ ਆ ਗੱਲ ਨਹੀਂ ਲੱਭਦੀ। ਅੱਛਾ, ਮਿੱਟੀ ਨੂੰ ਯਾਦ ਕਰਦਾ ਸੀ। ਹਾਂ, ਸਹੀ। ਉਹ ਆਈ ਉਹਨੇ ਸਾਨੂੰ ਭੁੱਖ ਕੋਈ ਨਹੀਂ, ਜ਼ਮੀਨ ਸਾਨੂੰ ਮਿਲ ਗਈ ਹੈ ਤੇ ਸਾਰੀਆਂ ਜ਼ਮੀਨਾਂ ਤੇ ਨਹੀਂ ਨਾ ਮਿਲੀਆਂ। ਹੁਣ ਇਹ ਲਾਭ ਸਿੰਘ ਐਡਾ ਮਾਲਕ ਸੀ, ਇਹਦਾ ਦੇ ਵਿੱਚੋਂ ਕੋਈ ਨਹੀਂ ਆਇਆ। ਹੋਰ ਜਿਹੜੇ ਦੂਜੇ ਆਉਂਦੇ ਨੇ ਉਹ ਦੱਸਦੇ ਸਨ। ਤੇ ਤੁਹਾਡਾ ਤੇ ਲਾਭ ਸਿੰਘ ਕਿਆ ਨਾਲ ਸੀ ਨਾ ਜ਼ਿਆਦਾ? ਆਹੋ। ਤੇ ਅਗਰ ਉਹਨਾਂ ਦਾ ਕੋਈ ਪੋਤਾ ਵੀਡੀਓ ਵੇਖਦਾ ਹੋਵੇ, ਹਾਂ, ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਤੇ ਗੱਲ ਕਰੋਗੇ ਉਹਦੇ ਨਾਲ? ਉਧਰੋਂ ਉਹਨਾਂ ਨਾਲ ਗੱਲ ਕਰੋਗੇ ਤੁਸੀਂ? ਉਦੋਂ ਜਿਹੜੇ ਉਹਦੇ ਬੱਚੇ ਗਏ ਨੇ ਨਾ ਲਾਭ ਸਿੰਘ ਦੇ ਮੁੰਡੇ ਆ ਸਾਡੇ ਆਣੇ, ਹਾਂਜੀ, ਉਹਨਾਂ ਨਾਲ ਗੱਲ ਅਸੀਂ ਕਰਾਂਗੇ ਪਰ ਉਹ ਉਧਰ ਜਾ ਕੇ ਜਵਾਨ ਹੋਣ, ਉਦੋਂ ਇਹਦੇ ਬੱਚੇ ਸਨ। ਅੱਛਾ, ਅਗਰ ਉਹਨਾਂ ਵਿੱਚੋਂ ਕੋਈ ਹੋਇਆ ਤੇ ਤੁਹਾਡੀ ਗੱਲ ਕਰਾਈਏ? ਹਾਂ, ਕਰਾ ਦਿਓ। ਚਲੋ ਜੀ, ਜ਼ਰੂਰ ਕਰਾਵਾਂਗੇ ਇਨਸ਼ਾਅੱਲਾ। ਤੇ ਹੋਰ ਕੋਈ ਸੁਣਾ ਦੇਣਾ ਚਾਹੋ ਆਪਣੇ ਪੁਰਾਣੇ ਯਾਰਾਂ ਨੂੰ? ਹੋਰ ਸਾਡਾ ਯਾਰ ਇੱਥੇ ਕੋਈ ਨਹੀਂ ਰਿਹਾ ਤੇ ਉਹਨੇ ਚ ਕਿਹੜਾ ਬਚਿਆ ਹੋਵੇਗਾ? ਅਗਰ ਤੁਸੀਂ ਹੈਗੇ ਹੋ ਹਯਾਤ ਤੇ ਉਹ ਵੀ ਜ਼ਿੰਦਾ ਹੋਣਗੇ? ਮੁਸ਼ਕਲ ਵਾਲੀ ਗੱਲ ਹੈ। ਨਹੀਂ, ਮੁਸ਼ਕਲ ਤੇ ਨਹੀਂ ਨਾ। ਹੁਣ ਅਸੀਂ ਅੰਦਾਜ਼ੇ ਲਾ ਦਿੰਦੇ ਕਿ ਅਸੀਂ ਜ਼ਿੰਦਾ, ਉਹ ਮਰ ਗਏ ਨੇ। ਇਹ ਤਾਂ ਨਹੀਂ ਨਾ ਗੱਲ। ਅਗਰ ਤੁਹਾਡੇ ਵਿੱਚੋਂ ਕੋਈ ਵੀ ਸੁਣਦਾ ਹੈ, ਆਹੋ, ਕੀ ਸੁਣਾ ਦੇਣਾ ਚਾਹੋਗੇ ਉਹਨਾਂ ਨੂੰ? ਸੁਣਾਏ ਹੁਣ ਉਦੋਂ ਅਸੀਂ ਬੱਚੇ ਸਾਂ, ਹੁਣ ਇਹ ਦੱਸਣਾ ਤੇ ਇਹ ਹੀ ਹੈ। ਪਰ ਜੇ ਤੁਹਾਡੇ ਵਡੇਰੇ ਦੀ ਜਿਹੜੇ ਜ਼ਮੀਨ ਵਾਹੁੰਦੇ ਸਨ ਮਹਿਰ ਜਲਾਲ, ਹੁਣ ਉਹ ਜਿਹੜੇ ਗੱਡਾਂ ਉਹਨਾਂ ਦੇ ਬਹੁਤੇ ਸਨ ਕੋਠੇ ਜਿੱਡੇ ਤਰਾੜ ਦੇ, ਉਹ ਸਾਡੇ ਲੈ ਗਏ ਸਨ ਪਰ ਸਾਨੂੰ ਹਿੰਦੁਸਤਾਨ ਪਹੁੰਚਾਓ। ਅੱਛਾ। ਅੱਜ ਤਾਂ ਸਾਡੇ ਪਿੰਡ ਦਾ ਸੌਂਸੀ ਸੀ, ਉਹ ਜਾ ਕੇ ਹੈੜ ਪੱਲੋ ਵਾਲਾ ਦਰਿਆ ਲੰਘਾ ਕੇ ਆਇਆ ਸੀ ਜਿੱਥੇ ਤਲਾਸ਼ੀ ਹੁੰਦੀ ਸੀ। ਅੱਛਾ, ਗੱਡੇ ਵੀ ਦੇਤੇ? ਗੱਡੇ ਵੀ ਦੇ ਤੇ, ਸੱਡੇ ਵੀ ਦਿੱਤੇ,
ਆਪਣੇ ਕੋਲੋਂ ਦੇ ਦਿੰਦੇ। ਸਹੀ ਹੋ ਗਿਆ। ਉਹਦਾ ਮੁਜਰਾ ਵੀ ਨਹੀਂ ਲਿਆ ਕਸਮ ਕਰਕੇ। ਕਿਤੇ ਮੁਜਰਾ ਲੈਣ ਦੀ ਕੋਸ਼ਿਸ਼ ਤੇ ਨਹੀਂ ਕਰਨੀ ਹੁਣ ਲਾ ਦੇ ਹੈ। ਸਾਰੀ ਉਮਰ ਰਲ ਕੇ ਬਸ ਮੁਜਰਾ ਉਹਨੂੰ ਨਾ ਕਰਦਾ ਮੈਂ। ਇਹ ਜਿਹਨੇ ਜ਼ਮੀਨ ਪਾਉਂਦੇ ਨੇ ਨਾਲੋਂ ਲਾਂਦੇ ਜਿਹੜਾ ਟਕੇਰੀ ਵਾਲਾ। ਅੱਛਾ ਹੁਣ ਆਪਣੀ ਜ਼ਮੀਨ ਹੈ ਤੁਹਾਡੀ ਕਿ ਤੁਸੀਂ ਹਲੇ ਵੀ ਪਾਉਂਦੇ ਹੋ? ਨਹੀਂ ਅਸੀਂ ਹੁਣ ਵੀ ਠੇਕੇ ਤੇ ਲੈ ਠੇਕੇ ਕੇ ਤੇ ਪਾਉਂਦੇ ਆਪਣੇ। ਆਪਣੀ ਹਾਂ ਬਰਾਈ ਹੀ ਨਹੀਂ। ਸਹੀ ਸਹੀ ਠੀਕ ਹੋ ਗਿਆ ਬਜ਼ੁਰਗੋ, ਬੜਾ ਚੰਗਾ ਲੱਗਾ ਤੁਹਾਡੇ ਕੋਲ ਪੁਰਾਣੀ ਗੱਲਾਂ ਸੁਣ ਕੇ। ਇਹਦਾ ਹੁਣ ਮਤਲਬ ਵੀ ਸਾਨੂੰ ਦੱਸੋ ਨਾ ਭਾਈ, ਇਹਦਾ ਮਤਲਬ ਕੀ ਹੈ? ਇਹ ਮਤਲਬ ਤੁਹਾਨੂੰ ਥੋੜੇ ਦਿਨਾਂ ਦਾ ਪਤਾ ਲੱਗ ਜਾਏਗਾ ਅੱਛਾ, ਜਦੋਂ ਉਹਨਾਂ ਦਾ ਫੋਨ ਆਇਆ ਤੁਹਾਨੂੰ। ਉਹ ਲਾਭ ਸਿੰਘ ਦਾ ਪੁੱਤਰ ਸੀ ਉਸ ਵੇਲੇ ਜਵਾਨ ਪੂਰਾ ਸ਼ੀਸ਼ਾ ਸਿੰਘ ਸ਼ੀਸ਼ਾ ਸਿੰਘ। ਸ਼ੀਸ਼ਾ ਸਿੰਘ ਹੂੰ ਤੇ ਭਰਾ ਸੀ ਉਹਦਾ ਛੋਟਾ ਆਪਣਾ ਉਹਦਾ ਮੇਰੇ ਜਗੀਰ ਸਿੰਘ। ਅੱਛਾ। ਉਹ ਜਾਂ ਜਗੀਰ ਸਿੰਘ ਦੇ ਪੁੱਤਰ ਹੋਣੇ ਨੇ, ਹੂੰ ਉਹਨਾਂ ਨੂੰ ਨਾਂ ਯਾਦ ਹੋਣਾ ਮਹਿਰ ਜਲਾਲ ਦਾ। ਅੱਛਾ। ਤੇ ਸਾਡਾ ਮਨਜ਼ੂਰ ਤਾਂ ਸੀ ਉਹ ਤਾਂ ਉਹਨਾਂ ਦੇ ਹਾਣੀ ਪਰਵਾਣੇ ਦਾ ਮੁੰਡਿਆਂ ਦੇ ਛੋਟਿਆਂ ਦੇ। ਸਹੀ ਤੇ ਉਹਨਾਂ ਨੂੰ ਸਾਡਾ ਲਾਭ ਸਿੰਘ ਦਾ ਪੁੱਤਰਾਂ ਨੂੰ ਕੋਈ ਵਡੇਰੇ ਨਾਂ ਦੱਸੇ ਹੋਣ ਤੇ ਸਾਰਾ ਦੱਸਿਆ ਹੋਣਾ ਉਹਨਾਂ ਨੂੰ। ਆ ਤੇ ਉਹ ਫਿਰ ਜੇ ਰਾਬਤਾ ਹੋਵੇ ਤੇ ਆਏਗਾ ਇਧਰੋਂ। ਸਹੀ ਹੋ ਗਿਆ। ਅਸੀਂ ਜ਼ਰੂਰ ਫੋਨ ਸੁਣਾਂਗੇ ਉਹਨਾਂ ਦਾ। ਠੀਕ ਹੋ ਗਿਆ। ਤੁਹਾਡਾ ਨੰਬਰ ਹੈਗਾ ਕੋਈ? ਨੰਬਰ ਦੱਸੋ ਜੀ ਆਪਣਾ। ਸਾਡਾ ਉਹਨਾਂ ਦਾ ਬੜਾ ਸਰੂਕ ਰਿਹਾ ਹੈ। 0347 6852 722। ਸਹੀ ਹੋ ਗਿਆ। ਇਹ ਬਾਬਾ ਜੀ ਦਾ ਨੰਬਰ ਕੀ ਤੁਹਾਡਾ ਨੰਬਰ? ਇਹਦਾ ਬਾਬਾ ਨੰਬਰ ਇਹ ਮੇਰੇ ਪੋਤਰੇ ਨੇ। ਚਲੋ ਤੁਹਾਡੇ ਨਾਲ ਗੱਲ ਕਰਾ ਦੇਣਗੇ। ਅੱਛਾ, ਅਸੀਂ ਕੋਸ਼ਿਸ਼ ਕਰਾਂਗੇ ਅਗਰ ਉਹਨਾਂ ਦੇ ਵਿੱਚੋਂ ਕੋਈ ਰਾਬਤਾ ਕੀਤਾ ਕਿਸੇ ਨੇ ਫਿਰ ਉਹ ਤੁਹਾਡੇ ਨਾਲ ਗੱਲ ਕਰਾਵਾਂਗੇ ਤੇ ਫਿਰ ਅਗਰ ਉਹ ਪਿੰਡ ਵੇਖਣਾ ਚਾਹੋ ਉਹਨਾਂ ਨੂੰ ਪਿੰਡ ਵਿਖਾ ਦੇਣਾ। ਠੀਕ ਹੈ। ਆ ਜਾਣਗੇ। ਅਗਰ ਬਾਬਾ ਜੀ ਹੁਣ ਉਹ ਆਉਣ ਇੱਧਰ, ਹਾਂ, ਅਗਰ ਉਹ ਆਉਣਾ ਚਾਹਣ ਆਹੋ ਆਪਣਾ ਪਿੰਡ ਵੇਖਣ ਆਹੋ, ਤੇ ਤੁਸੀਂ ਉਹਨਾਂ ਨੂੰ ਰਿਸੀਵ ਕਰੋਗੇ, ਉੱਥੋਂ ਮਿਲੋਗੇ ਉਹਨਾਂ ਨੂੰ? ਹਾਂ ਬੜਾ ਅਸੀਂ ਖੁਸ਼ ਹੋ ਕੇ ਮਿਲਾਂਗੇ। ਸਾਡੇ ਤਾਂ ਵਿਗੜ ਕੇ ਹੀ ਨਹੀਂ ਗਏ ਹੋਏ, ਅਸੀਂ ਉਹਨਾਂ ਨੂੰ ਜੱਫੀਆਂ ਪਾ ਕੇ ਮਿਲਾਂਗੇ। ਕਿੰਨੇ ਦਿਨ ਰੱਖੋਗੇ ਕੋਲ ਉਹਨਾਂ ਨੂੰ? ਹਾਂ, ਕਿੰਨੇ ਦਿਨ ਰੱਖੋਗੇ ਕੋਲ ਆਪਣੇ? ਜਿੰਨੇ ਦਿਨ ਉਹ ਰਹਿਣ। ਸਹੀ ਹੋ ਗਿਆ। ਯਾਰਾ ਕੇ ਵੀ ਆਉਂਦੇ ਨੇ, ਜਿੰਨੇ ਦਿਨ ਉਹ ਰਹਿਣ ਅਸੀਂ ਉਹਨਾਂ ਨੂੰ ਰੱਖਾਂਗੇ। ਕੋਈ ਟੁਕੜਾ ਵੀ ਮੰਗਾ ਹੈ ਕੋਈ ਬੰਦਾ, ਜਿਵੇਂ ਦਾ ਮਿਸਲ ਹੁਣ ਆਪ ਖਾਵਾਂਗੇ ਉਹਨਾਂ ਨੂੰ ਵੀ ਦਿਆਂਗੇ। ਸਹੀ ਹੋ ਗਿਆ। ਹਾਂ, ਚਲੋ ਠੀਕ ਹੋ ਗਿਆ ਬਜ਼ੁਰਗ। ਅੱਜ ਤਾਂ ਪ੍ਰਾਰ ਉਹ ਤੋਂ ਪਿੱਛੇ ਹੋਰ ਆਏ ਸਨ ਜ਼ਿਲ੍ਹੇ ਕੁਜਰਾ ਵਾਲੇ ਦੇ। ਦੋ ਤਾਂ ਸਨ ਉਹ ਚੌਧਰੀ ਤੁੜਕੀ ਵੱਜਦਾ ਥਾਬਲਾਂ ਦਾ, ਹਾਂਜੀ। ਉਹਦੇ ਪਿੰਡ ਦੇ। ਅੱਛਾ। ਇੱਕ ਆ ਪੱਡਿਆਂ ਵਾਲਾ ਪਿੰਡ ਉਥੋਂ ਦਾ ਸੀ। ਤੇ ਉਹ ਆਏ ਸਨ ਤਾਂ ਮਲੂਕਾ ਸਿੰਘ ਨੇ ਆ ਕੇ ਘੱਲਿਆ ਸੀ ਪਰ ਸਾਡੇ ਪਿੰਡ ਇਸ ਤਰ੍ਹਾਂ ਜਾਇਆ ਜੇ। ਅੱਛਾ। ਤੇ ਉਹ ਇੱਥੇ ਆਏ ਪੀਰਾਂ ਕੋਲ, ਤੇ ਪੀਰ ਥੋੜੀ ਉਮਰ ਦੇ ਚ ਸਨ। ਉਹਨਾਂ ਫਿਰ ਮੈਨੂੰ ਸੱਦਿਆ। ਅੱਛਾ। ਉਹ ਆਖਣ ਲੱਗੇ ਪਾ ਇਹਨਾਂ ਨੂੰ ਕੋਈ ਪਿਛਲੀ ਯਾਦਦਾਸ਼ਤ ਤੇ ਕੋਈ ਗੱਲਬਾਤ। ਉੱਥੇ ਉਹ ਆਏ ਸਨ ਪਰ ਬਿਮਾਰ ਹੀ, ਪਰ ਮੈਂ ਉਹਨਾਂ ਦੇ ਨਾਲ ਫਿਰ ਪਿੰਡ 'ਚ ਫਿਰਿਆ ਫੁਰਿਆ, ਕੋਈ ਖਾਸ ਬੰਦਾ ਲੱਭਾ ਨਾ। ਸਹੀ ਸਹੀ। ਤੇ ਉਹ ਫਿਰ ਉਹਨਾਂ ਨੂੰ ਉਹਨਾਂ ਦੇ ਥਾਂ ਵਿਖਾਏ, ਭਾਈ ਇੱਥੇ ਤੁਹਾਡਾ ਖੂਹ ਸੀ ਪਿੰਡ ਦੇ ਵਿੱਚ ਵਗਦਾ ਗੋਰੇ ਵਾਲਾ, ਤੇ ਇੱਥੇ ਤੁਹਾਡੇ ਆਪਣਾ ਫਲਾਣੀ ਸ਼ਾਇਦ ਸੀ, ਇੱਥੇ ਫਲਾਣੀ ਸ਼ਾਇਦ। ਉਹਨਾਂ ਨੂੰ ਫਿਰ ਮੈਂ ਟੋਰ ਕੇ ਪਿੰਡ 'ਚ ਵਿਖਾਇਆ। ਠੀਕ ਹੋ ਗਿਆ। ਹਾਂ, ਗੱਲ ਸੁਣਾ। ਠੀਕ ਹੈ ਬਜ਼ੁਰਗੋ, ਬੜੀ ਮਿਹਰਬਾਨੀ, ਅੱਛਾ। ਬਹੁਤ ਸ਼ੁਕਰੀਆ।